ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਸਭ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਸੰਪਰਕ ਕਰਨ ਦੇ ਲਈ ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਹਾਂ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚਾਨਣਾ ਪਾਈਏ ਤਾਂ ਅੱਜ ਤਕਰੀਬਨ ਸਾਰੇ ਸਿੱਖ ਜਿਹੜੇ ਵਿਧਾਇਕ ਨੇ ਪੰਜਾਬ ਦੀ ਵਿਧਾਨ ਸਭਾ ਦੇ, ਉਹਨਾਂ ਨੂੰ ਤਲਬ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਦੇ ਉੱਪਰ। ਤੇ ਸਰਕਾਰ ਨੂੰ ਜਿਹੜੇ ਹੁਕਮ ਹੋਏ ਨੇ ਅਕਾਲ ਤਖਤ ਸਾਹਿਬ ਤੋਂ, ਉਹਨਾਂ ਤੇ ਜ਼ਰਾ ਪਾਇਓ ਚਾਨਣਾ ਤੇ ਟਾਈਮਲਾਈਨ ਜਰਾ ਸਮਝਾਇਓ ਅੱਜ ਕੀ ਕੁਝ ਤੇ ਕਿਵੇਂ ਹੋਇਆ। ਬਿਲਕੁਲ ਗੁਰਪ੍ਰੀਤ, ਮੈਂ ਇੱਥੇ ਥੋੜੀ ਜਿਹੀ ਕਰੈਕਸ਼ਨ ਦੀ ਗੁਸਤਾਖੀ ਚਾਹਾਂਗਾ ਕਿ ਦਰਅਸਲ ਕੀ ਹੁੰਦਾ ਕਿ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਨਹੀਂ ਸੀ ਕੀਤਾ ਗਿਆ। ਜੇ ਤੁਸੀਂ ਦੇਖੋਗੇ ਤਾਂ ਸੈਕਟਰੀਏਟ ਤੇ ਸਪਸ਼ਟੀਕਰਨ ਵਾਸਤੇ ਬੁਲਾਇਆ ਗਿਆ ਸੀ। ਇਹਨੂੰ ਥੋੜਾ ਜਿਹਾ ਆਪਾਂ ਕਰੈਕਟ ਕਰ ਲਈਏ। ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਪਰ ਸਿਰਫ ਤੇ ਸਿਰਫ ਗੁਰਸਿੱਖ ਨੂੰ ਹੀ ਮਤਲਬ ਕਿ ਉੱਥੇ ਤਲਬ ਕੀਤਾ ਜਾਂਦਾ ਹੈ। ਇੱਥੇ ਤੁਸੀਂ ਦੇਖਿਆ ਹੋਣਾ ਪਤਿਤ ਸਿੱਖ ਵੀ ਜਿਹੜੇ ਆ ਉਹ ਆਏ ਹੋਏ ਸਨ। ਤਾਂ ਮਤਲਬ ਕਿ ਇਹ ਆਪਾਂ ਆਪਣੀ ਆਡੀਅנס ਨੂੰ ਸਪਸ਼ਟ ਕਰ ਦਈਏ। ਅੱਛਾ, ਹੁਣ ਆ ਜਾਈਏ ਆਪਾਂ ਅੱਜ ਦੀ ਜਿਹੜੀ ਤੁਸੀਂ ਟਾਈਮ ਲਾਈਨ ਪੁੱਛੀ ਆ। ਮੇਰੀ ਵਾਈਫ, ਮੈਂ ਥੋੜੀ ਜਿਹੀ ਨਿੱਜੀ ਤੌਰ ਤੇ ਗੱਲ ਕਰਨ ਦੀ ਗੁਸਤਾਖੀ ਕਰ ਰਿਹਾ। ਮੇਰੀ ਵਾਈਫ ਨਾਨ ਪੋਲੀਟੀਕਲ ਹੈ। ਉਸਨੂੰ ਕੋਈ ਰੁਚੀ ਨਹੀਂ ਹੁੰਦੀ ਬਹੁਤੀ, ਤਾਂ ਮਤਲਬ ਕਿ ਜਸਟ ਵੋਟ ਕੀਤਾ ਤੇ ਬਸ ਠੀਕ ਠਾਕ ਆ। ਤੇ ਉਦਾਂ ਜਿਵੇਂ ਆਮ ਆਪਣੀਆਂ ਬੀਬੀਆਂ ਦੋ ਚਾਰ ਚਿਹਰਿਆਂ ਨੂੰ ਪਛਾਣਦੀਆਂ ਹੁੰਦੀਆਂ, ਮੋਦੀ ਹੈ, ਮਾਨ ਹੈ, ਵਗੈਰਾ ਵਗੈਰਾ। ਉਹਨੇ ਅੱਜ ਮਤਲਬ ਕਿ ਲੱਭ ਕੇ ਕਲਿੱਪਾਂ ਦੇਖੀਆਂ ਤੇ ਕਿਹਾ ਕਿ ਇਹ ਜਿਹੜੇ ਜਥੇਦਾਰ ਸਾਹਿਬ ਆ, ਇਹ ਤੇ ਬੜੇ ਮਤਲਬ ਕਿ ਅੱਜ ਮਤਲਬ ਕਿ ਇੱਕ ਨਵੇਂ ਰੂਪ ਦੇ ਵਿੱਚ ਦਿਖਾਈ ਦਿੱਤੇ ਆ। ਵੀ ਏਦਾਂ ਕਦੇ ਇਹਨਾਂ ਨੇ ਤਾਂ ਬਹੁਤ ਕਹਿੰਦੇ ਵੀ ਧੜੱਲੇ ਨਾਲ ਗੱਲ ਕੀਤੀ, ਧੜੱਲੇ ਨਾਲ। ਤਾਂ ਮਤਲਬ ਜੇ ਤੁਸੀਂ ਇੱਕ ਨਾਨ ਪੋਲੀਟੀਕਲ ਬੰਦੇ ਦਾ ਓਪੀਨੀਅਨ ਜਾਂ ਉਹਦੀ ਆਬਜ਼ਰਵੇਸ਼ਨ ਮੇਰੇ ਘਰ ਤੋਂ ਲੈ ਕੇ ਚੱਲੋਗੇ ਤਾਂ ਤੁਹਾਨੂੰ ਸੋਸ਼ਲ ਮੀਡੀਆ ਤੱਕ ਸਾਫ਼ ਦਿਖਾਈ ਦੇਵੇ ਕਿ ਯਾਰ ਗੜਗੱਜ ਸਾਹਿਬ ਨੇ ਬਾਖੂਬੀ, ਕਿਉਂਕਿ ਦੇਖੋ ਓਪੋਜੀਸ਼ਨ ਤੇ ਸੱਤਾਧਾਰੀ ਧਿਰ ਨੂੰ ਸੱਦਣਾ, ਇੱਕ ਜਗ੍ਹਾ ਤੇ ਉਹਨਾਂ ਦੇ ਨਾਲ ਸੰਵਾਦ ਰਚਾਉਣਾ। ਦੇਖੋ, ਮੈਂ ਇਸ ਗੱਲ ਨੂੰ ਵੀ ਗਲਤ ਗਿਣਦਾ ਵਾਂ ਗੁਰਪ੍ਰੀਤ ਕਿ ਜਿਹੜੇ ਵਿਧਾਇਕ ਉੱਥੇ ਆਏ, ਚਾਹੇ ਉਹ ਆਮ ਆਦਮੀ ਪਾਰਟੀ ਦੇ ਆ, ਬਈ ਉਹਨਾਂ ਨੇ ਆ ਕੇ ਚਾਹੇ ਸੱਚ ਬੋਲਿਆ ਕਿ ਉਹਨਾਂ ਨੇ ਨਹੀਂ ਪੜ੍ਹਿਆ ਜਾਂ ਉਹਨਾਂ ਨੂੰ ਕੁਝ ਚੀਜ਼ਾਂ ਦੀ ਸਮਝ ਨਹੀਂ, ਸਾਨੂੰ ਉਹਨਾਂ ਦੇ ਸੱਚ ਦੀ ਕਦਰ ਕਰਨੀ ਚਾਹੀਦੀ ਆ। ਘੱਟੋ ਘੱਟ ਉਹਨਾਂ ਨੇ ਗੁਰੂ ਸਾਹਿਬ ਦੇ ਤਖਤ ਤੇ ਆ ਕੇ ਝੂਠ ਨਹੀਂ ਬੋਲਿਆ। ਮੈਂ ਉਹਨਾਂ ਨੂੰ ਟਰੋਲ ਨਹੀਂ ਕਰਾਂਗਾ। ਮੈਂ ਨਹੀਂ ਕਹਾਂਗਾ ਕਿ ਇੱਕ ਮੰਤਰੀ ਖੁੱਡੀਆਂ ਸਾਹਿਬ ਨੇ ਤੇ ਗੜਗੱਜ ਸਾਹਿਬ ਦਾ ਨਾਂ ਲੈਣ ਚ ਵੀ ਕਿਤੇ ਨਾ ਕਿਤੇ ਗਲਤੀ ਕਰ ਦਿੱਤੀ। ਜਗਜੀਤ ਸਿੰਘ ਗੜਗੱਜ ਕਿਹਾ ਸ਼ਾਇਦ ਉਹਨਾਂ ਨੇ, ਜੇ ਮੈਂ ਗਲਤ ਨਹੀਂ ਤਾਂ, ਕਿਉਂਕਿ ਕਈ ਵਾਰ ਬੰਦਾ ਹੰਭਲ ਪਿਆ ਹੁੰਦਾ, ਉਹਨੂੰ ਨਹੀਂ ਪਤਾ ਲੱਗਦਾ। ਤਾਂ ਕੁਝ ਨੇ ਕਸਟੋਡੀਅਨ ਦੀ ਵਿਆਖਿਆ ਉਹ ਵੀ ਨਹੀਂ ਸੁਣਾਈ, ਕੁਝ ਨੇ ਮੰਨਿਆ ਕਿ ਉਹਨਾਂ ਨੇ ਇਸ ਅਮੈਂਡਮੈਂਟ ਵਾਲੇ ਬਿੱਲ ਨੂੰ ਪੜ੍ਹਿਆ ਹੀ ਨਹੀਂ। ਮੈਂ ਸਭ ਦਾ ਸਤਿਕਾਰ ਕਰਦਾ ਬਾਈ, ਠੀਕ ਆ। ਅੱਗੇ ਜਾ ਕੇ ਆਪਾਂ ਕੁਝ ਚੀਜ਼ਾਂ ਪੁਆਇੰਟ ਆਊਟ ਕਰਕੇ ਚੱਲਾਂਗੇ। ਤੁਸੀਂ ਟਾਈਮਲਾਈਨ ਦੀ ਗੱਲ ਕੀਤੀ ਹੈ, ਪਰ ਮੈਂ ਤਾਂ ਕਹਾਂਗਾ ਕਿ ਸੱਚ ਦੀ ਕਦਰ ਕਰਨੀ ਚਾਹੀਦੀ ਹੈ, ਸਾਨੂੰ ਟਰੋਲ ਨਹੀਂ ਕਰਨਾ ਚਾਹੀਦਾ। ਨੰਬਰ 1। ਨੰਬਰ 2, ਜਥੇਦਾਰ ਸਾਹਿਬ ਨੇ ਓਪੋਜੀਸ਼ਨ ਨੂੰ ਵੀ ਸੁਣਿਆ ਤੇ ਸੱਤਾਧਾਰੀ ਧਿਰ ਨੂੰ ਵੀ ਸੁਣਿਆ, ਸਵਾਲ ਕੀਤੇ ਨੇ। ਤੇ ਅੱਜ ਸੁਖਪਾਲ ਖਹਿਰਾ ਨੂੰ ਤੇ ਉਹਨਾਂ ਨੇ ਉਚੇਚ ਦੇ ਨਾਲ ਟਾਈਮ ਦਿੱਤਾ ਕਿ ਖਹਿਰਾ ਸਾਹਿਬ
ਤੁਹਾਨੂੰ ਉੱਥੇ ਤੇ ਨਹੀਂ ਬੋਲਣ ਦਾ ਮੌਕਾ ਮਿਲਦਾ, ਅੱਜ ਬੋਲ ਲਾ। ਤੇ ਜਦੋਂ ਉਹ ਬੋਲ ਰਹੇ ਸਨ, ਤੁਸੀਂ ਦੇਖਿਆ ਹੋਣਾ ਕਿ ਸੱਤਾਧਾਰੀ ਧਿਰ ਥੋੜਾ ਇਤਰਾਜ਼ ਕਰ ਰਹੀ ਸੀ ਕਿ ਰਾਜਨੀਤੀ ਕਰ ਰਹੇ ਨੇ। ਹਾਲਾਂਕਿ ਮੇਰੇ ਖਿਆਲ ਦੇ ਨਾਲ ਕੁਝ ਰਾਜਨੀਤਿਕ ਜ਼ਿਆਦਾ ਨਹੀਂ ਸੀ, ਪਰ ਜਦੋਂ ਉੱਠ ਕੇ ਚੀਮਾ ਸਾਹਿਬ ਹੋਰੀ, ਜਿਵੇਂ ਤੁਹਾਨੂੰ ਪਤਾ ਹੀ ਆ, ਉਲਰਦੇ ਹੁੰਦੇ ਆ, ਉੱਠ ਕੇ ਜਦੋਂ ਬੋਲਣ ਲੱਗੇ ਤਾਂ ਜਥੇਦਾਰ ਨੇ ਜੋ ਜਥੇਦਾਰੀ ਵਾਲਾ ਦਾਬਾ ਮਾਰਿਆ ਹੈ ਨਾ ਸਾਹਿਬ, ਬੈਠੋ, ਮੈਂ ਤਾਂ ਉਨੀ ਉੱਚੀ ਬੋਲ ਨਹੀਂ ਸਕਦਾ, ਮਾਈਕ ਦੀ ਮਰਿਆਦਾ ਜੀ ਬਈ। ਆਮ ਤੌਰ ਤੇ ਉਹ ਆਪਦੀ ਹਲੀਮੀ ਲਈ ਜਾਣੇ ਜਾਂਦੇ ਆ, ਪਰ ਜਿਸ ਤਰ੍ਹਾਂ ਉਹਨਾਂ ਨੇ ਜ਼ੋਰਦਾਰ ਦਬਕਾ ਮਾਰਿਆ, ਔਰ ਜਿਸ ਤਰ੍ਹਾਂ ਫਿਰ ਕਹਿ ਲੋ ਕਿ ਟੀਚਰ ਆਏ ਤੋਂ ਕਲਾਸ ਦੇ ਬੱਚੇ ਚੁੱਪਚਾਪ ਹੋ ਜਾਂਦੇ ਆ, ਬਿਲਕੁਲ ਇਸ ਤਰ੍ਹਾਂ ਦਾ ਸਾਇਲੈਂਸ ਸੀਗਾ, ਬਿਲਕੁਲ। ਉਹ ਮੂਮੈਂਟ ਵੀ ਮੇਰੇ ਖਿਆਲ ਦੇ ਨਾਲ ਇੱਕ ਇਤਿਹਾਸਕ ਹੈ। ਦੂਜਾ ਇਹ ਆ ਕਿ ਸਾਰੀ ਸਟ੍ਰੀਮਿੰਗ ਹੋ ਰਹੀ ਸੀ, ਮੈਂ ਇਹ ਵੀ ਗੱਲ ਜਿਹੜੀ ਹੈ ਉਹ ਆਪਦੀ ਆਡੀਅנס ਨੂੰ ਦੱਸਣਾ ਚਾਹਾਂਗਾ। ਅੱਛਾ, ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਲਾਈਵ ਸਟ੍ਰੀਮਿੰਗ ਜਦੋਂ ਹੋ ਰਹੀ ਸੀ ਤਾਂ ਨਿੱਜਰ ਸਾਹਿਬ ਕਹਿੰਦੇ, ਉਹਨਾਂ ਨੇ ਦਰਖਾਸਤ ਕੀਤੀ ਕਿ ਜਥੇਦਾਰ ਸਾਹਿਬ ਮਾਮਲਾ ਬੜਾ ਆਪਣਾ ਸੰਵੇਦਨਸ਼ੀਲ ਆ, ਤੇ ਜੇਕਰ ਸਟ੍ਰੀਮਿੰਗ ਨਾ ਕੀਤੀ ਜਾਵੇ ਤੇ ਬਿਹਤਰ ਹੋਏਗਾ। ਤਾਂ ਉਹਨਾਂ ਨੇ ਕਿਹਾ, ਜਥੇਦਾਰ ਸਾਹਿਬ ਦਾ ਜਵਾਬ ਸੀ ਕਿ ਭਾਈ ਤੁਹਾਡਾ ਮੁੱਖ ਮੰਤਰੀ ਕਹਿੰਦਾ ਕਿ ਲਾਈਵ ਕਰੋ ਜੀ, ਤਾਂ ਲਾਈਵ ਕਰ ਰਹੇ। ਤੇ ਕਮਾਲ ਦੀ ਗੱਲ ਆ ਕਿ ਜਿਸ ਤਰ੍ਹਾਂ ਹੀ ਇਹ ਮੁੱਦਾ ਲੋਕਾਂ ਨੇ ਦੇਖਣਾ ਸਟਾਰਟ ਕਰ ਦਿੱਤਾ, ਮੈਂ ਪੇਜਾਂ ਤੇ ਦੇਖ ਰਿਹਾ ਸੀ, ਹਰ ਸਟ੍ਰੀਮਿੰਗ ਦੇ ਵਿੱਚ ਕਿਤੇ ਨਾ ਕਿਤੇ ਕੋਈ 1000 ਬੰਦਾ ਜੁੜ ਰਿਹਾ, ਕੋਈ 3000 ਜੁੜ ਰਿਹਾ, 500, ਬਹੁਤ ਵੱਡੇ ਪੱਧਰ ਤੇ ਲੋਕ ਇਸ ਚੀਜ਼ ਨੂੰ ਵਾਚ ਕਰ ਰਹੇ ਸਨ। ਗੁਰਪ੍ਰੀਤ, ਤੁਸੀਂ ਨੋਟ ਕੀਤਾ ਹੋਏਗਾ। ਤਾਂ ਮਤਲਬ ਕਿ ਅਚਾਨਕ ਜਥੇਦਾਰ ਸਾਹਿਬ ਨੂੰ ਆ ਕੇ ਉਹਨਾਂ ਦਾ ਸਹਾਇਕ ਕੋਈ ਦੱਸਦਾ ਹੈ ਕਿ ਸਟ੍ਰੀਮਿੰਗ ਬੰਦ ਕਰ ਦਿੱਤੀ ਗਈ ਹੈ। ਕਮਾਲ ਜੀ। ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਹੁਕਮ ਦਿੱਤਾ ਕਿ ਸੰਧਵਾ ਸਾਹਿਬ ਜਿਹੜੇ ਆ ਉਹ ਫੋਨ ਕਰਨਗੇ, ਬਕਾਇਦਾ ਫੋਨ ਕਰਕੇ ਕਹਿਣਗੇ ਕਿ ਸਟ੍ਰੀਮਿੰਗ ਚਾਲੂ ਕੀਤੀ ਜਾਵੇ। ਗੁਰਪ੍ਰੀਤ, ਬੜੇ ਦ੍ਰਿਸ਼ ਮਤਲਬ ਕਿ ਸਾਡੇ ਲਈ ਵਿਚਿੱਤਰ ਸਨ। ਬਿਲਕੁਲ। ਤੇ ਜਿਹੜਾ ਸਵਾਲਾਂ ਜਵਾਬਾਂ ਦਾ ਸਿਲਸਿਲਾ ਚੱਲ ਰਿਹਾ ਸੀਗਾ, ਉਹਦੇ ਵਿੱਚ ਜਿਹੜੇ ਵਿਧਾਇਕ ਸਾਹਿਬਾਨ ਸੀਗੇ ਆਮ ਆਦਮੀ ਪਾਰਟੀ ਨਾਲ ਜੁੜੇ, ਉਹ ਗੱਲਾਂ ਦੱਸ ਰਹੇ ਸੀਗੇ। ਕਿਸੇ ਨੂੰ ਕਸਟੋਡੀਅਨ ਦੀ ਵਿਆਖਿਆ ਨਹੀਂ, ਪਰ ਜੋ ਅੰਤ ਦੇ ਵਿੱਚ ਨੁਕਤੇ ਉਵਾਰੇ, ਪ੍ਰਗਟ ਸਿੰਘ ਹੋਰਾਂ ਨੇ ਮੌੜ ਬੰਬ ਧਮਾਕੇ ਤੋਂ ਲੈ ਕੇ ਬੇਅਦਬੀਆਂ ਤੇ ਜੋ ਇਹਨਾਂ ਨੇ ਸਰਸੇ ਵਾਲੇ ਸਾਧ ਨੂੰ ਰਹਿਤ ਦਿੱਤੀ ਹੋਈ ਆ, ਉਹ ਸਾਰੇ ਨੁਕਤੇ ਉਵਾਰੇ ਜੇ ਆਪੋਜੀਸ਼ਨ ਦੀ ਗੱਲ ਕਰੀਏ। ਪਰ ਆਪਾਂ ਥੋੜਾ ਜਿਹਾ ਇਧਰ ਨੂੰ ਕੇਂਦਰਿਤ ਰਹੀਏ ਕਿ ਬਈ ਐਂਡ ਦੇ ਵਿੱਚ ਉਹਨਾਂ ਨੇ 3-4 ਨੁਕਤੇ ਉਵਾਰੇ, ਬੜੇ ਪਾਇਦਾਰ ਸੀ। ਮੇਰੇ ਖਿਆਲ ਦੇ ਨਾਲ ਉਹ ਸਾਨੂੰ ਸਾਰਿਆਂ ਨੂੰ ਸਮਝ ਲੈਣੇ ਚਾਹੀਦੇ ਆ ਕਿ ਦਰਅਸਲ ਉਹਨਾਂ ਨੇ ਇਹਨਾਂ ਦੇ ਕਾਨੂੰਨ ਦੀ ਕਾਪੀ ਫੜ ਕੇ ਇਹ ਕਿਹਾ ਕਿ ਤੁਸੀਂ ਬੀੜ ਸ਼ਬਦ ਨੂੰ ਸਰੂਪ ਦੇ ਵਿੱਚ ਬਦਲ ਦਿੱਤਾ ਹੈ ਕਿ ਸਰੂਪ ਸ਼ਬਦ ਲਾਗੂ ਹੋਏਗਾ, ਜਦ ਕਿ ਉਹਨਾਂ ਨੇ ਇਤਿਹਾਸਕ ਸਰੋਤ ਦੇ ਹਵਾਲੇ ਦਿੱਤੇ ਕਿ ਬੀੜ ਸ਼ਬਦ ਵੀ ਸਾਡਾ ਪੰਥ ਦਾ ਸ਼ਬਦ ਹੈ ਤੇ ਪੰਥ ਦੀ ਸ਼ਬਦਾਵਲੀ ਸਰਕਾਰ ਤੈਅ ਨਹੀਂ ਕਰ ਸਕਦੀ, ਇਹ ਸਾਡਾ ਮੈਟਰ ਆ। ਪੰਥ ਸ੍ਰੀ ਅਕਾਲ ਤਖਤ ਸਾਹਿਬ ਇਹ ਤੇ ਤੈਅ ਕਰ ਸਕਦੇ ਆ, ਤੁਸੀਂ ਨਹੀਂ। ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਯੂਨੀਕ ਨੰਬਰ ਲਾਉਣ ਦਾ, ਵੈਬਸਾਈਟ ਤੇ ਪਾਉਣ ਦਾ ਤੁਸੀਂ ਸਾਨੂੰ ਕਿਹਾ, ਤਾਂ ਕਈ ਪਰਿਵਾਰ ਤੇ ਇਸ ਤਰ੍ਹਾਂ ਦੇ ਆ ਜਿਹੜੇ ਇੱਕ ਇਲਾਕੇ ਦੇ ਵਿੱਚ ਇਕੱਲੇ ਰਹਿੰਦੇ ਆ, ਤਾਂ ਮਤਲਬ ਕਿ ਉਹਨਾਂ ਨੂੰ ਗੁਰੂ ਸਾਹਿਬ ਦਾ ਸਰੂਪ ਘਰ ਦੇ ਵਿੱਚ ਲਿਜਾਣਾ ਪੈਂਦਾ ਹੈ ਕੁਝ ਇਲਾਕਿਆਂ 'ਚ। ਤਾਂ ਇਸੇ ਹਿਸਾਬ ਦੇ ਨਾਲ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਸਾਨੂੰ ਹੁਕਮ ਦੇ ਰਹੇ ਹੋ, ਸਾਡੇ ਅਧਿਕਾਰ ਖੇਤਰ ਦਾ ਮੈਟਰ ਹੈ, ਤੁਸੀਂ ਸੁਜੈਸਟ ਕਰ ਸਕਦੇ ਹੋ, ਸਾਨੂੰ ਸੁਜੈਸਟ ਕਰ ਸਕਦੇ ਹੋ ਕਿ ਰਿਕਾਰਡ ਰੱਖਣ ਲਈ ਇਦਾਂ ਕੀਤਾ ਜਾਣਾ ਚਾਹੀਦਾ। ਤੁਸੀਂ ਸਾਡੇ ਤੇ ਕਾਨੂੰਨ ਨਹੀਂ ਬਣਾ ਸਕਦੇ ਕਿਉਂਕਿ ਸਾਡੀ ਮਰਿਆਦਾ ਦਾ ਮਸਲਾ ਹੈ, ਸਾਡੀ ਪੰਥਕ ਨਿਯਮਾਵਲੀ ਦਾ ਮਸਲਾ ਹੈ। ਤੇ ਨਾਲ ਇਹਦੇ ਤੁਸੀਂ ਕਸਟੋਡੀਅਨ ਸ਼ਬਦ ਜਿਹੜਾ ਪਾਇਆ ਹੋਇਆ ਹੈ ਕਿ ਉਹ ਕੁਝ ਇਲਾਕੇ ਜਿੱਥੇ ਗੁਰੂ ਘਰ ਨਹੀਂ ਹੈ ਉੱਥੇ ਮਤਲਬ ਕਿ ਜਿਵੇਂ ਸਿੰਧੀ ਪਰਿਵਾਰਾਂ ਦਾ ਉਹਨਾਂ ਨੇ ਮਿਸਾਲ ਦਿੱਤਾ ਕਿ ਉਹ ਵੀ ਗੁਰੂ ਸਾਹਿਬ ਦੇ ਵਿੱਚ ਆਸਥਾ ਰੱਖਦੇ ਨੇ, ਤਾਂ ਉਹ ਤਾਂ ਫਿਰ ਡਰਨਗੇ। ਫਿਰ ਉਹਨਾਂ ਨੇ ਇੱਕ ਇਹਨੂੰ ਲੌਜੀਕਲੀ ਮਿਸਾਲ ਦੇ ਨਾਲ ਜੋੜਿਆ। ਗੁਰਪ੍ਰੀਤ, ਬੜੀ ਇੰਟਰਸਟਿੰਗ ਗੱਲ ਹੈ। ਉਹਨਾਂ ਨੇ ਹਾਲ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ ਕਿ ਮੈਂ ਉੱਥੇ ਜਾ ਕੇ ਆਇਆ ਸ਼ਾਇਦ, ਜਾਂ ਉਹਨਾਂ ਨੂੰ ਕਿਸੇ ਨੇ ਘਟਨਾ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਇੱਕ ਗੁਰੂ ਘਰ ਦੇ ਵਿੱਚ ਏਸੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ ਜੀ। ਅੱਗ ਲੱਗ ਗਈ ਤੇ ਦੂਜੀ ਧਿਰ ਉਹਨਾਂ ਤੇ ਪਰਚਾ ਕਟਵਾਉਣ ਤੁਰ ਪਈ ਸੀ, ਜਦ ਕਿ ਇਹ ਵਰਤਾਰਾ ਤੇ ਕੁਦਰਤੀ ਹੈ।
ਵੀ ਕੋਈ ਬਿਲਕੁਲ ਬੇਅਦਬੀ ਅੰਜਾਮ ਦਿੰਦਾ ਹੈ, ਅਸੀਂ ਉਸ ਨੂੰ ਸਜ਼ਾ ਤੋਂ ਨਹੀਂ ਰੋਕਦੇ ਕਿ ਉਸ ਨੂੰ ਤੇ ਭਾਵੇਂ 20 ਸਾਲ ਦਿਓ 25 ਸਾਲ ਦਿਓ, ਬਟ ਗੱਲ ਇਹ ਬਿਲਕੁਲ ਹੈ ਕਿ ਸਾਡਾ ਇਹ ਚੱਕਰ ਪੈਂਦਾ ਹੈ ਨਾ ਕਿ ਜੀ ਕਸਟੋਡੀਅਨ ਦੇ ਵਿੱਚ ਤਾਂ ਫਿਰ ਗੁਰੂ ਘਰ ਦੇ ਸੇਵਾਦਾਰ ਵੀ ਆ ਗਏ, ਜੀ ਜੋ ਗੁਰੂ ਘਰ ਉਹਨਾਂ ਨੇ ਕਿਹਾ ਕਿ ਖੁੱਡੀਆਂ ਸਾਹਿਬ ਦੇ ਘਰ ਦੇ ਵਿੱਚ ਵੀ ਸਰੂਪ ਹੈ, ਉਹਨਾਂ ਨੇ ਕਿਹਾ ਜੀ ਕਿ ਸੰਧਵਾ ਸਾਹਿਬ ਤੁਹਾਡੇ ਘਰ ਵੀ ਸਰੂਪ ਹੈ। ਇਟ ਜੀ ਮੀਨ ਕਿ ਤੁਸੀਂ ਵੀ ਕਸਟੋਡੀਅਨ ਦੀ ਪਰਿਭਾਸ਼ਾ ਦੇ ਅਨੁਸਾਰ ਉਹਦਾ ਬਈ ਜਿਮਾ ਤੈਅ ਕਰੋਗੇ, ਤੇ ਜੇ ਕੱਲ ਨੂੰ ਜੀ ਖੁਦਾ ਨਾ ਖਾਸਤਾ ਕਿਤੇ ਵੀ ਘਟਨਾ ਵਾਪਰਦੀ ਹੈ ਤੇ ਤੁਹਾਡਾ ਕਾਨੂੰਨ ਉਹਦੇ ਵਿੱਚ ਦਰਜ ਹੈ। ਦੇਖੋ ਇਹ ਗੱਲਾਂ ਮੈਨੂੰ ਲੱਗਦਾ ਵੱਡੇ ਵੱਡੇ ਕਾਨੂੰਨੀ ਮਾਹਰਾਂ ਨੇ ਵੀ ਹੁਣ ਤੱਕ ਆਪਾਂ ਨੂੰ ਨਹੀਂ ਦੱਸੀਆਂ। ਉਹਨਾਂ ਨੇ ਕਿਹਾ ਕਿ ਤੁਹਾਡੇ ਕਾਨੂੰਨ ਦੇ ਵਿੱਚ ਇੱਕ ਪੰਕਤੀ ਜਿਹੜੀ ਉੱਥੇ ਉਕਰੀ ਹੋਈ ਹੈ, ਉਹਨਾਂ ਨੇ ਹਵਾਲਾ ਦਿੱਤਾ ਕਿ ਤੁਸੀਂ ਦੇਖੋ, ਤੁਸੀਂ ਲਿਖਿਆ ਵਾ ਕਿ ਬੇਅਦਬੀ ਤੋਂ ਇਲਾਵਾ ਜੀ 20-5 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ। ਮਤਲਬ ਕਿ ਕੋਈ ਬੇਅਦਬੀ ਕਰਦਾ ਹੈ ਤਾਂ ਉਹ ਤੋਂ ਇਲਾਵਾ ਵੀ, ਯਾਨੀ ਤੁਸੀਂ ਕਸਟੋਡੀਅਨ ਨੂੰ ਵੀ 5 ਸਾਲ ਦੀ ਸਜ਼ਾ ਦੇ ਸਕਦੇ ਹੋ। ਤਾਂ ਫਿਰ ਇਸ ਜੀ ਹਿਸਾਬ ਨਾਲ ਤਾਂ ਗੁਰੂ ਸਾਹਿਬ ਦੀ ਸੇਵਾ ਕੌਣ ਕਰੇਗਾ? ਸੇਵਾ ਕਰਨ ਤੋਂ ਲੋਕ ਡਰਨਗੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਭਾਈ ਇਹ ਚੀਜ਼ਾਂ ਤੁਸੀਂ ਸਾਨੂੰ ਸੁਜੈਸਟ ਕਰ ਸਕਦੇ ਸੀ, ਕੁਝ ਗੱਲਾਂ ਸਾਡੇ ਤੋਂ ਪੁੱਛਦੇ। ਫਿਰ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੀ ਐਸਜੀਪੀਸੀ ਜਾਂ ਅਕਾਲ ਤਖਤ ਸਾਹਿਬ ਦੀ ਰਾਏ ਲਈ? ਤਾਂ ਜੀ ਨਿੱਜਰ ਸਾਹਿਬ ਜਿਹੜੇ ਸਿਲੈਕਟ ਕਮੇਟੀ ਦੇ ਮੁਖੀਆ ਸਨ, ਉਹਨਾਂ ਨੇ ਪੁੱਛਿਆ ਬਾਕਾਇਦਾ ਕਿ ਤੁਸੀਂ ਕੋਈ ਪੱਤਰ ਲਿਖਿਆ? ਤਾਂ ਤੁਸੀਂ ਕਮਾਲ ਮੰਨੋਗੇ ਕਿ ਨਿੱਜਰ ਸਾਹਿਬ ਨੇ ਕਿਹਾ ਕਿ ਨਹੀਂ, ਮੈਂ ਤਾਂ ਨਹੀਂ ਲਿਖਿਆ ਜੀ, ਸਰਕਾਰ ਨੇ ਤਾਂ ਭਾਵੇਂ ਲਿਖਿਆ ਹੋਵੇ, ਯਾਨੀ ਕਮੇਟੀ ਨੇ ਨਹੀਂ ਲਿਖਿਆ, ਯਾਨੀ ਕੋਈ ਪੱਤਰ ਵਿਹਾਰੀ ਨਹੀਂ ਹੋਇਆ ਅਕਾਲ ਤਖਤ ਸਾਹਿਬ ਜਾਂ ਐਸਟੀਪੀਸੀ ਦੇ ਨਾਲ। ਇਹਨਾਂ ਦਾ ਕੋਈ ਪੱਤਰ ਵਿਹਾਰੀ ਨਹੀਂ ਹੋਇਆ ਜਿਹਦੇ ਰਾਹੀਂ ਪਤਾ ਲੱਗੇ ਕਿ ਹਾਂ ਅਸੀਂ ਤੁਹਾਨੂੰ ਸੁਝਾਅ ਦੇਣ ਵਾਸਤੇ ਸੱਦਾ ਦਿੱਤਾ ਸੀ। ਮਤਲਬ ਕਿ ਬੜੀਆਂ ਟੈਕਨੀਕਲੀ ਗੱਲਾਂ ਉਭਰੀਆਂ ਨੇ ਗੁਰਪ੍ਰੀਤ, ਕੋਈ ਛੋਟੀਆਂ ਗੱਲਾਂ ਨਹੀਂ। ਨਾਲ ਉਹਨਾਂ ਨੇ ਕਿਹਾ ਕਿ ਤੁਸੀਂ ਕਹਿ ਦਿੱਤਾ ਕਿ ਬੋਲਣ ਕਰਕੇ ਜਾਂ ਸੰਕੇਤਕ ਇਹ ਵੀ ਸਜ਼ਾ ਦਾ ਹਿੱਸੇਦਾਰ ਹੋਊਗਾ, ਭਾਗੀਦਾਰ ਹੋਏਗਾ। ਉਹਨਾਂ ਨੇ ਆਖਿਆ ਕਿ ਇਹਦੀ ਵਿਆਖਿਆ ਕੀ ਹੈ? ਤਾਂ ਫਿਰ ਸੰਧਵਾ ਸਾਹਿਬ ਨੇ ਜ਼ਿਕਰ ਕੀਤਾ ਕਿ ਕੁਝ ਲੋਕ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਜੀ, ਉਹ ਵੀ ਇੱਕ ਬੇਅਦਬੀ ਆ, ਅਸੀਂ ਉਹਨੂੰ ਸਜ਼ਾ ਲਾਉਣੀ ਆ। ਇਹਦਾ ਮਤਲਬ ਕਿ ਉਹਨਾਂ ਨੇ ਸਫਾਈ ਦਿੱਤੀ। ਤਾਂ ਕੁੱਲ ਮਿਲਾ ਕੇ ਜਦੋਂ ਤਕਨੀਕੀ ਤੌਰ ਤੇ ਬੁਰੀ ਤਰ੍ਹਾਂ ਘਿਰ ਗਏ ਤੇ ਇਹ ਵੀ ਸਾਫ਼ ਹੋ ਗਿਆ ਕਿ ਕੁਝ ਵਿਧਾਇਕਾਂ ਨੂੰ ਤੇ ਇਹਨਾਂ ਦੇ ਆਪਦਿਆਂ ਨੂੰ ਪੜਨ ਦਾ ਮੌਕਾ ਨਹੀਂ ਮਿਲਿਆ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਇਹ ਸਪਸ਼ਟ ਹੋ ਗਿਆ ਕਿ ਕਿਤੇ ਵੀ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਜਾਂ ਐਸਜੀਪੀਸੀ ਉਹਨਾਂ ਨੂੰ ਕੋਈ ਸੱਦਾ ਨਹੀਂ ਭੇਜਿਆ ਕਿ ਤੁਸੀਂ ਇਸ ਡਰਾਫਟਿੰਗ ਦੇ ਵਿੱਚ ਕੁਝ ਸੁਝਾਅ ਦਿਓ ਜਾਂ ਸ਼ਮੂਲੀਅਤ ਕਰੋ। ਤਾਂ ਮੇਰੇ ਖਿਆਲ ਦੇ ਨਾਲ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਚੀਜ਼ ਪੁਆਇੰਟ ਆਊਟ ਕਰਨ ਵਾਲੀ ਆ ਕਿ ਬਾਈ ਜਦੋਂ ਤੁਸੀਂ ਐਸਜੀਪੀਸੀ ਦੇ ਪ੍ਰਬੰਧ ਨਾਲ ਜੁੜੇ, ਪੰਥ ਨਾਲ ਜੁੜੇ, ਸਿੱਖੀਜ਼ਮ ਨਾਲ ਜੁੜੇ, ਕਾਨੂੰਨ ਲਿਆ, ਕਾਨੂੰਨ ਤੋਂ ਕੋਈ ਪ੍ਰੋਬਲਮ ਨਹੀਂ, ਮੈਂ ਖੁਦ ਇਸ ਤਰ੍ਹਾਂ ਦੇ ਕਾਨੂੰਨ ਦੀ ਮੰਗ ਕਰਦਾ ਆ ਰਿਹਾ ਗੁਰਪ੍ਰੀਤ। ਪਰ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਜੇ ਖੁੱਲੇ ਰੂਪ ਦੇ ਵਿੱਚ ਸੁਝਾਅ ਮੰਗਦੇ, ਤੇ ਮੈਂ ਤੇ ਕਹਿੰਦਾ ਕਿ ਤੁਸੀਂ ਇਹ ਜਿਹੜੀ ਡਰਾਫਟਿੰਗ ਸੀਗੀ ਜਦੋਂ ਫਾਈਨਲ ਹੋ ਗਈ, ਇਹਦਾ ਖਰੜਾ ਤੁਸੀਂ ਵੈਬਸਾਈਟ ਤੇ ਪਾਉਂਦੇ ਤਾਂ ਕਿ ਆਮ ਸਿੱਖ ਵੀ ਤੁਹਾਨੂੰ ਕੋਈ ਨਾ ਕੋਈ ਸੁਜੈਸਟ ਦਿੰਦਾ, ਕੋਈ ਨਾ ਕੋਈ ਤੁਹਾਨੂੰ ਮਸ਼ਵਰਾ ਦਿੰਦਾ, ਸੁਝਾਅ ਦਿੰਦਾ। ਯਾਨੀ ਇਹ ਤੇ ਸਾਫ਼ ਹੋ ਗਿਆ ਕਿ ਸਰਕਾਰ ਨੇ ਇਹ ਸਭ ਕੁਝ ਕੀਤਾ। ਦੂਜੀ ਗੱਲ ਕੀ ਸਾਫ਼ ਹੋਈ ਇਹਦੇ ਤੋਂ? ਦੂਜੀ ਗੱਲ ਗੁਰਪ੍ਰੀਤ ਇਹ ਸਾਫ਼ ਹੋਈ ਕਿ ਦਰਅਸਲ ਇਸ ਤਰ੍ਹਾਂ ਦੇ ਜਿਹੜੇ ਕਾਨੂੰਨ ਆ ਰਹੇ ਨੇ ਉਹ ਵੀ ਉੱਤੋਂ ਆ ਰਹੇ ਨੇ ਜੀ। ਵਿਧਾਨ ਸਭਾ ਦੇ ਵਿੱਚ ਸਰਕਾਰ ਤੈਅ ਨਹੀਂ ਕਰ ਰਹੀ, ਕੈਬਨਿਟ ਤੈਅ ਨਹੀਂ ਕਰ ਰਹੀ। ਉਹ ਕਿਹੜੀ ਤਾਕਤ ਹੈ ਜਿਹੜੀ ਇਹ ਤੈਅ ਕਰ ਰਹੀ ਹੈ? ਤਾਂ ਉਹ ਤਾਕਤ ਭਗਵੰਤ ਮਾਨ ਜੀ ਤੇ ਨਹੀਂ ਲੱਗ ਰਿਹਾ ਮੈਨੂੰ ਜੀ, ਕਿਉਂਕਿ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਆ ਨਾ ਕਿ ਤੁਸੀਂ ਕੋਈ ਵੀ ਇਸ ਤਰ੍ਹਾਂ ਦਾ ਨਿਯਮ ਬਣਾਓਗੇ, ਇੱਕ ਤੇ ਧਾਰਮਿਕ ਦਖਲ ਤੋਂ ਤੁਸੀਂ ਬਚਣਾ, ਸੈਕੰਡ ਕਿ ਸੰਸਥਾਵਾਂ ਦੀ ਰਾਏ ਲੈਣੀ ਜ਼ਰੂਰੀ ਹੈ, ਜਥੇਬੰਦੀਆਂ ਨੂੰ ਭਰੋਸੇ 'ਚ ਲੈਣਾ ਜ਼ਰੂਰੀ ਹੈ ਜੀ। ਥਰਡ ਚੀਜ਼ ਇੱਕ ਇਹ ਵੀ ਸਾਫ਼ ਹੋ ਗਈ ਗੁਰਪ੍ਰੀਤ ਕਿ ਆਪੋਜੀਸ਼ਨ ਨੂੰ ਵੀ ਪੜਨ ਵਾਸਤੇ ਇਹ ਬਿੱਲ ਸਹੀ ਸਮੇਂ ਤੇ ਨਹੀਂ ਦਿੱਤਾ ਜਾ ਸਕਿਆ, ਉਹਨਾਂ ਦੀ ਵੀ ਕੋਈ ਤਿਆਰੀ ਨਹੀਂ। ਹੁਣ ਜਦੋਂ ਸੱਤਾਧਾਰੀ ਧਿਰ ਵਾਲੇ ਵੀ ਕਹਿੰਦੇ ਕਿ ਅਸੀਂ ਨਹੀਂ ਪੜਿਆ, ਆਪੋਜੀਸ਼ਨ ਕਹਿੰਦੇ ਜੀ ਅਸੀਂ ਵੀ ਚੱਜ ਨਾਲ ਨਹੀਂ ਪੜਿਆ, ਤਾਂ ਫਿਰ ਉੱਥੇ ਕੋਈ ਜਿਹੜੀ ਸਾਰਥਕ ਬਹਿਸ ਹੈ ਉਹਦੀ ਆਪਾਂ ਉਮੀਦ ਕਿਸ ਤਰ੍ਹਾਂ ਕਰਾਂਗੇ? ਬੜੇ ਵੱਡੇ ਪ੍ਰਸ਼ਨ ਪੈਦਾ ਹੋਏ। ਤਾਂ ਜਦੋਂ ਇਹ ਸਾਰੀਆਂ ਚੀਜ਼ਾਂ ਜਥੇਦਾਰ ਸਾਹਿਬ ਨੇ ਵੇਖ ਲਈਆਂ ਤਾਂ ਫਿਰ ਉਹਨਾਂ ਨੇ ਕਿਹਾ ਕਿ ਦੇਖੋ ਦੋ ਗੱਲਾਂ ਨੇ। ਨੰਬਰ 1 ਕਿ ਤੁਹਾਡਾ ਕਾਨੂੰਨ ਅਮੈਂਡਮੈਂਟ ਦੀ ਦੁਬਾਰਾ ਗੁੰਜਾਇਸ਼ ਰੱਖਦਾ ਹੈ। ਸੈਕੰਡ ਥਿੰਗ ਕਿ ਤੁਸੀਂ
ਸਾਡੇ ਅਧਿਕਾਰ ਖੇਤਰ ਦੇ ਵਿੱਚ ਦਖਲ ਦਿੱਤਾ ਹੈ, ਪੰਥ ਦੇ ਅਧਿਕਾਰ ਖੇਤਰ 'ਚ ਦਖਲ ਦਿੱਤਾ ਹੈ, ਤੇ ਇਸ ਚੀਜ਼ ਨੂੰ ਤੇ ਹੁਣ ਤੁਹਾਨੂੰ ਕਰੈਕਟ ਕਰਨਾ ਪਵੇਗਾ। ਆਦੇਸ਼ ਜੀ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦਾ, ਸਰਕਾਰ ਨੂੰ ਆਦੇਸ਼ ਹੋਇਆ। ਹਿਸਟੋਰੀਕਲ ਮੂਵਮੈਂਟ ਇਹ ਹੁੰਦਾ ਹੈ ਇਦਾਂ ਦਾ ਵੀ, ਜਦੋਂ ਤੁਸੀਂ ਦੇਖੋਗੇ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਹੁਕਮ ਆ, ਹੁਕਮ ਕਿ ਇਸ ਕਾਨੂੰਨ ਨੂੰ ਹੋਲਡ ਕਰੋ ਤੇ 1 ਮਹੀਨੇ ਦੇ ਅੰਦਰ ਅੰਦਰ ਅਮੈਂਡਮੈਂਟ ਲੈ ਕੇ ਆਓ, ਅਮੈਂਡਮੈਂਟ ਲੈ ਕੇ ਆਓ। ਤਾਂ ਇਹ ਹੈ ਅੱਜ ਦਾ ਸਾਰਾ ਜੋ ਆਪਾਂ ਵੇਖਿਆ ਉੱਥੇ ਜਿੰਨਾ ਵੀ ਪ੍ਰਕਰਨ ਵਾਪਰਿਆ। ਗੁਰਪ੍ਰੀਤ, ਤੁਹਾਡਾ ਕੋਈ ਪੋਲੀਟੀਕਲੀ ਜਾਂ ਕਿਸੇ ਕਿਸਮ ਦਾ ਹੋਰ ਕੋਈ ਸਵਾਲ ਹੋਵੇ ਤੇ ਮੈਂ ਆਪਣੀ ਤੌਫੀਕ ਦੇ ਮੁਤਾਬਕ ਉਹਦਾ ਜਵਾਬ ਦੇ ਦਊਂਗਾ ਜੇ ਕੋਈ ਪੁਆਇੰਟ ਰਹਿ ਗਿਆ। ਪਰ ਇੱਕ ਚੀਜ਼ ਮੈਂ ਆਪਣੀ ਗੱਲ ਐਂਡ ਤੇ ਲਿਜਾਂਦਾ ਜ਼ਰੂਰ ਕਰੂੰਗਾ ਕਿ ਇਹਦੇ 'ਚ ਗੜਗੱਜ ਸਾਹਿਬ ਦੀ ਸ਼ਖਸੀਅਤ ਅੱਜ ਪਹਿਲੀ ਵਾਰ ਲੋਕਾਂ ਨੇ ਵੇਖੀ ਹੈ ਕਿ ਉਹਨਾਂ ਦੇ ਨਾਂ ਦੇ ਨਾਲ ਐਵੇਂ ਨਹੀਂ ਗੜਗੱਜ ਲੱਗਦਾ। ਜੀ ਬੇਸ਼ੱਕ ਉਹ ਬਹੁਤ ਪੜ੍ਹੇ ਲਿਖੇ ਨੇ, ਹਿਸਟੋਰੀਅਨ ਨੇ, ਬਹੁਤ ਵਧੀਆ ਬੁਲਾਰੇ ਰਹੇ ਨੇ, ਟੈਲੀਵਿਜ਼ਨ ਡਿਬੇਟਾਂ 'ਚ ਆਉਣ ਵਾਲੇ ਨੇ। ਮੈਂ ਤੁਹਾਨੂੰ ਦੱਸਿਆ ਪਰਸਨਲੀ, ਕਿਉਂਕਿ ਡਿਬੇਟਸ ਵਗੈਰਾ ਦੇ ਵਿੱਚ ਇਹ ਵੀ ਜਾਂਦੇ ਸੀ, ਮੈਂ ਵੀ ਬਹੁਤ ਜਾਂਦਾ ਰਿਹਾ, ਤੁਹਾਨੂੰ ਪਤਾ ਹੀ ਹੈ। ਤੇ ਜੀ ਮੇਰਾ ਤਾਲੁਕਾਤ ਵੀ ਇਹਨਾਂ ਨਾਲ ਬਹੁਤ ਅੱਛਾ, ਨਿਮਰ ਆਦਮੀ ਨੇ। ਤੁਸੀਂ ਫੋਨ ਕਰੋਗੇ ਤੇ ਤੁਹਾਨੂੰ ਜੀ ਲੱਗੇਗਾ ਨਹੀਂ ਕਿ ਮੈਂ ਕਿਸੇ ਏਡੀ ਵੱਡੀ ਧਾਰਮਿਕ ਸ਼ਖਸੀਅਤ ਨਾਲ ਗੱਲ ਕਰ ਰਿਹਾ। ਜੋ ਵੀ ਤੁਸੀਂ ਸਵਾਲ ਕਰੋਗੇ ਤੁਹਾਨੂੰ ਬਾ ਅਦਬ ਉਹ ਜਵਾਬ ਦਿੰਦੇ ਜਾਣਗੇ। ਤੁਹਾਨੂੰ ਇਹ ਨਹੀਂ ਲੱਗੇਗਾ ਕਿ ਤੁਸੀਂ ਨਿੱਕੇ ਉਮਰ 'ਚ ਨਿੱਕੇ ਹੋ, ਗਿਆਨ 'ਚ ਨਿੱਕੇ ਜੀ ਹੋ, ਨਹੀਂ, ਤੁਹਾਨੂੰ ਅਹਿਸਾਸ ਹੀ ਨਹੀਂ ਹੋਣ ਦੇਣਗੇ। ਇਹਨਾਂ ਦੇ ਵਿਅਕਤੀਤਵ ਦੀ ਇੱਕ ਖਾਸੀਅਤ ਹੈ। ਸੋ ਅੱਜ ਇੱਕ ਤੇ ਜਿਹੜੇ ਲੋਕ ਸਮਝਦੇ ਸੀਗੇ ਕਿ ਇਹ ਬੜੇ ਨਰਮ ਨੇ, ਇੱਕ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਪਦਵੀ ਹੈ, ਪਦਵੀ ਦੇ ਮੁਤਾਬਕ ਜਥੇਦਾਰ ਵਾਲੀ ਜਿਹੜੀ ਗੜਸ ਜ਼ਰੂਰਤ ਉਹ ਵੀ ਰੱਖਦੇ ਨੇ। ਸੈਕੰਡ ਚੀਜ਼ ਕਿ ਕਿਤੇ ਨਾ ਕਿਤੇ ਜੋ ਅੰਡਰ ਐਸਟੀਮੇਟ ਕੀਤਾ ਜਾ ਰਿਹਾ ਸੀ ਇਹਨਾਂ ਵੱਲੋਂ, ਜਾਂ ਇਹਨਾਂ ਦੇ ਭੰਬਕੜ ਇਹ ਸਮਝਦੇ ਸਨ ਕਿ ਨਹੀਂ ਸਰਕਾਰ ਬਹੁਤ ਵੱਡੀ ਤਾਕਤ ਆ, ਅਸੀਂ ਬਹੁਤ ਵੱਡੀ ਤਾਕਤ ਆ, ਵੀ ਇਹ ਕਰ ਦਿਆਂਗੇ, ਵਾਹ ਕਰ ਦਿਆਂਗੇ। ਪਰ ਉਹ ਜਿਵੇਂ ਆਂਦੇ ਹੁੰਦੇ ਆ ਕਿ ਪਾਣੀ ਤੇ ਪੁਲਾਂ ਦੇ ਹੇਠ ਦੀ ਗੁਜ਼ਰਨਾ ਹੈ, ਤਾਂ ਪਤਾ ਲੱਗ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖੀਜ਼ਮ ਦੇ ਵਿੱਚ ਕੀ ਮਹੱਤਤਾ ਹੈ, ਕੀ ਅਹਿਮੀਅਤ ਆ, ਅਸੂਲ ਸਿਧਾਂਤ ਜਿਹੜੇ ਆ ਉਹ ਕਿਸ ਤਰ੍ਹਾਂ ਬਰਕਰਾਰ ਰੱਖੇ ਜਾਂਦੇ ਆ। ਕਿਉਂਕਿ ਖੁਦ ਗੜਗੱਜ ਸਾਹਿਬ ਨੇ ਕਿਹਾ ਕਿ ਤਖਤ ਹੈ, ਇਹਦੇ ਵਾਸਤੇ ਸਿਰ ਲੈ ਸਕਦਾ ਹੈ ਪਰ ਸਮਝੌਤਾ ਨਹੀਂ ਹੋ ਸਕਦਾ। ਸੋ ਇੰਨੀਆਂ ਗੱਲਾਂ ਬਾਤਾਂ ਹੈਗੀਆਂ ਨੇ ਕਿ ਇਹਨਾਂ ਦਾ ਪੋਲੀਟੀਕਲੀ ਅੱਜ ਮੈਂ ਸਮਝਦਾ ਕਿ ਮਾਨ ਸਾਹਿਬ ਦਾ ਥੋੜਾ ਜਿਹਾ, ਠੀਕ ਹੈ, ਸਤਿਕਾਰ ਵੀ ਹੈ ਕਿ ਇਹ ਗਏ ਨੇ, ਸਤਿਕਾਰ ਵੀ ਜੀ ਵਧਿਆ, ਮੇਰੀ ਨਜ਼ਰ 'ਚ ਵਧਿਆ ਜੀ। ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਇਹਨਾਂ ਦੇ ਵਿਧਾਇਕਾਂ ਨੂੰ ਵੀ ਟਰੋਲ ਨਹੀਂ ਕਰਾਂਗਾ, ਕੋਈ ਮੈਂ ਆਲੋਚਨਾ ਨਹੀਂ ਕਰਾਂਗਾ ਕਿ ਉਹ ਐਟਲੀਸਟ ਇਸ ਪਵਿੱਤਰ ਜਗ੍ਹਾ ਤੇ ਜਾ ਕੇ ਸੱਚ ਬੋਲ ਕੇ ਆਏ ਨੇ ਘੱਟੋ ਘੱਟ। ਜੀ ਤਾਂ ਮੈਂ ਮਤਲਬ ਕਿ ਇਹ ਸਮਝਦਾ ਹਾਂ ਕਿ ਥੋੜਾ ਬੈਕਫੁੱਟ ਤੇ ਜ਼ਰੂਰ ਗਏ, ਸਤਿਕਾਰ ਵੀ ਵਧਿਆ ਹੈ, ਪਰ ਜੋ ਇਹ ਸਮਝਦੇ ਸਨ ਕਿ ਜਥੇਦਾਰ ਬਾਦਲਾਂ ਦਾ ਇਹ ਹੈ, ਵਾਹ ਹੈ, ਤਾਂ ਉਹ ਇੱਕ ਮੈਸੇਜ ਗਿਆ ਕਿ ਨਹੀਂ ਜੋ ਮਰਜ਼ੀ ਹੈ, ਉਹਨਾਂ ਦੀ ਪਦਵੀ ਦੀ ਅੱਜ ਵੀ ਬਹੁਤ ਤਾਕਤ ਤੇ ਅੱਜ ਵੀ ਬਹੁਤ ਸਤਿਕਾਰ ਹੈ ਜੀ। ਬਿਲਕੁਲ ਬਿਲਕੁਲ, ਅਹੁਦੇ ਦਾ ਮਾਣ ਸਤਿਕਾਰ ਉਸੇ ਤਰੀਕੇ ਨਾਲ ਕਾਇਮ ਹੈ। ਇਹ ਗੱਲਾਂ ਬਿਲਕੁਲ ਠੀਕ ਨੇ ਵੀ ਲੋਕ ਜੋੜਦੇ ਨੇ ਵੀ ਭਾਈ ਬਾਦਲਾਂ ਦੀ ਪਰਚੀ ਹੈ, ਬਾਦਲਾਂ ਦੇ ਲਾਏ ਹੋਏ ਲੱਗਦੇ ਨੇ, ਪਰ ਅਹੁਦਾ ਜਿਹੜਾ ਉਹ ਸਭ ਤੋਂ ਵੱਡਾ ਹੈ, ਉਹ ਕਿਸੇ ਵੀ ਵਿਅਕਤੀ ਤੋਂ ਵੱਡਾ ਹੈ। ਖੈਰ ਕਈ ਦਿਨਾਂ ਤੋਂ ਕੁਲਤਾਰ ਸੰਧਵਾ ਹੋਣਾ ਦੇ ਗੇੜੇ ਬਹੁਤ ਕੱਢ ਰਹੇ ਸੀ ਸਾਰੇ ਵਿਧਾਇਕ ਵੀ, ਭਾਈ ਸਰਕਾਰ ਤੋਂ ਉੱਤੋਂ ਜਰਾ ਮਨਜ਼ੂਰੀ ਦਿਵਾਓ ਵੀ ਜਾਣਾ ਹੈ ਨਹੀਂ ਜਾਣਾ ਹੈ, ਕਿਵੇਂ ਕਰਨਾ ਹੈ, ਜਾਨ ਫਸੀ ਹੋਈ ਹੈ ਸਾਡੀ। ਆਖਿਰਕਾਰ ਚਲੋ ਗਏ ਨੇ, ਚੰਗੀ ਗੱਲ ਹੈ, ਅੱਗੇ ਵਧਦੇ ਹਾਂ ਜੀ। ਹਾਂ ਬਿਲਕੁਲ, ਤੁਹਾਡੀ ਇਨਫੋਰਮੇਸ਼ਨ ਬਿਲਕੁਲ ਦਰੁਸਤ ਹੈ, ਮੈਂ ਇਹਦੀ ਤਾਇਦ ਕਰਦਾ। ਬਹੁਤ ਖੂਬਸੂਰਤ ਤੁਹਾਡੀ ਜਰਨਲਿਜ਼ਮ ਹੁੰਦੀ ਹੈ। ਤਾਂ ਗੱਲ ਇਹ ਆ ਕਿ ਕੁਝ ਜਿਹੜੇ ਵਿਧਾਇਕ ਸੀ ਉਹ ਬਾਗੀ ਹੋ ਗਏ ਸਾਡੇ ਇਹਨਾਂ ਦੇ। ਉਹਨਾਂ ਨੇ ਕਿਹਾ ਕਿ ਤੁਹਾਡਾ ਫੈਸਲਾ, ਫਿਰ ਜੋ ਮਰਜ਼ੀ ਹੋਏਗਾ ਅਸੀਂ ਤੇ ਜਾਵਾਂਗੇ, ਕਿ ਅਸੀਂ ਲੋਕਾਂ 'ਚ ਵੀ ਵਿਚਰਨਾ ਤੇ ਅਸੀਂ ਆਪਣੇ ਪੰਥ 'ਚ ਵੀ ਵਿਚਰਨਾ। ਬਿਲਕੁਲ, ਕਿਉਂਕਿ ਵਿਧਾਇਕੀ, ਈਵਨ ਵਿਧਾਇਕੀ ਤਾਂ ਹੁਣ ਰਹਿ ਗਈ ਹੋਰ 2-3 ਮਹੀਨਿਆਂ ਦੀ, ਬਾਅਦ ਚੋਂ ਤਾਂ ਲੋਕਾਂ ਨਾਲ ਹੀ ਮਿਲਣਾ ਨਾ ਇੱਥੇ। ਹਾਂ ਜੀ ਬਿਲਕੁਲ, ਉਹਨਾਂ ਨੇ ਕਿਹਾ ਕਿ ਦੇਖੋ ਸਾਡੀ ਰੋਟੀ ਬੇਟੀ ਵਾਲੀ ਸਾਨ ਜੋ ਵੀ ਹੈ ਪੰਥਕ ਰਵਾਇਤਾਂ ਦੇ ਮੁਤਾਬਕ ਅਸੀਂ ਉਹਦੇ 'ਚ ਵਿਚਰਨਾ ਵਾ ਤੇ ਵੋਟਾਂ ਵੀ ਲੈਣੀ, ਦੋਨੇ ਚੀਜ਼ਾਂ। ਤੇ ਅਸੀਂ ਤਾਂ ਜਾਵਾਂਗੇ, ਤੁਸੀਂ ਆਪਦਾ ਫੈਸਲਾ ਕਰ ਲਓ। ਫਿਰ ਅਤੀ ਦਬਾਅ ਦੇ ਵਿੱਚ ਕੱਲ ਇਹਨਾਂ ਨੇ ਮੀਟਿੰਗ ਕੀਤੀ ਸੀਗੀ, ਸ੍ਰੀ ਕੇਜਰੀਵਾਲ ਜੀ ਵੀ ਆਏ ਆ, ਮਾਨ ਸਾਹਿਬ ਵੀ ਸਨ। ਇਹਨਾਂ ਨੇ ਫਿਰ ਫਾਈਨਲ ਇਹ ਗੱਲ ਕੀਤੀ ਆ ਕਿ ਬਾਈ ਅਸੀਂ ਜਾਵਾਂਗੇ। ਤਾਂ ਮੇਰੇ ਖਿਆਲ ਦੇ ਨਾਲ ਕੋਈ ਫੈਸਲਾ ਮਾੜਾ ਨਹੀਂ ਹੈ ਗੁਰਪ੍ਰੀਤ, ਇਹਨਾਂ ਦਾ ਸਤਿਕਾਰ ਵੀ ਵਧਿਆ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕੋਈ। ਕਿਉਂਕਿ ਪਿਛਲੇ ਦਿਨਾਂ ਦਾ ਆਪਾਂ ਇੱਕ ਥੋੜਾ ਜਿਹਾ ਟਕਰਾਅ ਦੇਖ ਰਹੇ ਸਾਂ, ਮਾਹੌਲ ਦੇ ਵਿੱਚ ਕਸ਼ੀਦਗੀ ਤੇ ਕੜਤਨ ਸੀ, ਪਰ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਕਰਕੇ ਇਹਨਾਂ ਨੇ ਕੋਈ ਸਤਿਕਾਰ ਆਪਦਾ ਧਾਰਮਿਕ ਤੌਰ ਤੇ ਬਹਾਲ ਹੀ ਕੀਤਾ, ਕੋਈ ਮਾੜੀ ਗੱਲ ਨਹੀਂ ਕੀਤੀ। ਬਿਲਕੁਲ, ਭਗੌੜੇ ਦਾ ਕਦੀ ਮਾਣ ਨਹੀਂ ਹੁੰਦਾ ਜਿਹੜਾ ਸਵਾਲਾਂ ਦਾ ਸਾਹਮਣਾ ਕਰੇ। ਬੇਸ਼ੱਕ ਉਸ ਨੂੰ ਕੁਝ ਪਤਾ ਨਹੀਂ ਪਤਾ, ਪਰ ਸਵਾਲਾਂ ਦਾ ਸਾਹਮਣਾ ਕਰਨ ਦਾ ਜਿਗਰਾ ਹੋਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਅੱਗੇ ਵਧਦੇ ਹਾਂ ਹੁਣ, ਤੇ ਯੂਰੀਆ ਘੁਟਾਲਾ ਬਣਿਆ ਹੈ ਸਿਰਦਰਦੀ ਜੀ। ਦੇਖੋ ਬਿਲਕੁਲ, ਇਹ ਤੇ
ਨਵਾਂ ਹੀ ਪੰਗਾ ਪੈ ਗਿਆ, ਨਵਾਂ ਹੀ ਸੱਪ ਨਿਕਲ ਆਇਆ। ਤੁਹਾਨੂੰ ਪਤਾ ਹੀ ਆ, ਇਸ ਵੀਕਐਂਡ ਤੇ ਯੂਰੀਆ ਘੁਟਾਲਾ ਖੂਬ ਚਰਚਾ ਚ ਰਿਹਾ। ਮੈਂ ਥੋੜਾ ਜਿਹਾ, ਜਿਨ੍ਹਾਂ ਨੂੰ ਪਤਾ ਹੈ ਉਹਨਾਂ ਤੋਂ ਮਾਫੀ, ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦੇਵਾਂ ਕਿ ਯੂਰੀਆ ਜਿਹੜੀ ਹੁੰਦੀ ਹੈ ਨਾ, ਕਿਸਾਨ ਵਾਸਤੇ ਉਹ ਸਬਸਿਡਾਈਜ਼ ਹੁੰਦੀ ਹੈ। ਮੈਂ ਤੁਹਾਡੀ ਜਾਣਕਾਰੀ ਵਾਸਤੇ ਇਹ ਵੀ ਦੱਸ ਦੇਵਾਂ ਗੁਰਪ੍ਰੀਤ ਜੀ, ਤੁਹਾਡੇ ਵਾਸਤੇ ਸ਼ਾਇਦ ਨਵੀਂ ਹੋਏਗੀ ਗੱਲ ਜਾਂ ਆਡੀਅנס ਨੂੰ ਪਤਾ ਵੀ ਹੋਏਗਾ, ਤਾਂ ਮੈਂ ਜੀ ਮਾਫੀ ਸਹਿਤ ਰਿਪੀਟ ਵੀ ਕਰ ਦੇਣਾ ਕਿ ਯੂਕੇ ਆ ਨਾ, ਜਿਹੜਾ ਯੂਕੇ, ਇੰਗਲੈਂਡ, ਜੀ 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 ਇੰਗਲੈਂਡ ਦੇ ਵਿੱਚ ਜਿਹੜਾ ਫਾਰਮਰ ਨੂੰ ਡੀਜ਼ਲ ਮਿਲਦਾ ਉਹਦਾ ਕਲਰ ਲਾਲੀ ਭਾਅ ਮਾਰਦਾ, ਲਾਲ। ਅੱਛਾ ਜੀ ਹਾਂਜੀ, ਉਹ ਡਿਸਕਾਊਂਟਡ ਹੁੰਦਾ। ਉਧਰ ਆਪਾਂ ਸਬਸਿਡੀ ਵਾਲਾ ਕਹਿੰਦੇ ਆ, ਉਹ ਡਿਸਕਾਊਂਟਡ ਕਹਿੰਦੇ ਨੇ ਜੀ ਕਿ ਉਹ ਸਿਰਫ ਫਾਰਮਰ ਨੂੰ ਮਿਲ ਸਕਦਾ ਹੈ। ਠੀਕ ਹੈ ਜੀ। ਯਾਨੀ ਇਹ ਚੀਜ਼ ਹੁੰਦੀ ਹੈ। ਪੱਛਮ ਦੇ ਮੁਲਕਾਂ ਦੇ ਵਿੱਚ ਵੀ ਕਿਸਾਨਾਂ ਨੂੰ ਸਬਸਿਡਾਈਜ਼ ਕੀਤਾ ਜਾਂਦਾ ਵੱਖ ਵੱਖਰੇ ਤਰੀਕਿਆਂ ਦੇ ਨਾਲ। ਜੀ ਅੱਛਾ, ਉਹ ਜਿਹੜੀ ਆਪਣੀ ਯੂਰੀਆ ਹੁੰਦੀ ਆ ਉਹ ਸਬਸਿਡੀ ਤੇ ਹੁੰਦੀ ਹੈ ਜੀ, ਤੇ ਉਹ ਆਪਾਂ ਨੂੰ 5-6 ਰੁਪਏ ਕਿਲੋ ਪੈਂਦੀ ਆ। ਪਰ ਦੂਜੇ ਪਾਸੇ ਜਿਹੜੀ ਟੈਕਨੀਕਲ ਗ੍ਰਿਡ ਯੂਰੀਆ ਹੁੰਦਾ, ਜਿਵੇਂ ਮਤਲਬ ਕਿ ਵੱਖ-ਵੱਖ ਚੀਜ਼ਾਂ 'ਚ ਪੈਂਦੀ ਹੈ, ਖਾਸ ਤੌਰ ਤੇ ਕੈਟਲ ਫੀਡ ਵਗੈਰਾ 'ਚ, ਜਿਵੇਂ ਮਿਲਕ ਫੈਟ ਤੇ ਮਾਰਕ ਫੈਟ ਇਹ ਬਣਾ ਰਹੇ ਨੇ ਅੱਜ ਕੱਲ੍ਹ, ਤਾਂ ਉਹ ਜਿਹੜੀ ਕਮਰਸ਼ਲੀ ਇਸਤੇਮਾਲ ਹੁੰਦੀ ਆ, ਉਹ ਨਾਨ ਸਬਸਿਡੀ ਵਾਲੀ ਜਿਹੜੀ ਹੈ ਨਾ, ਉਹ ਯੂਰੀਆ ਇਸਤੇਮਾਲ ਹੁੰਦੀ ਹੈ। ਇੱਕ ਹੁੰਦੀ ਹੈ ਨੀਮ ਕੋਟਡ, ਯਾਨੀ ਨਿੰਮ ਦਾ ਤੇਲ ਚੜਿਆ ਹੁੰਦਾ, ਉਹ ਕਿਸਾਨੀ ਲਈ, ਉਹਦੇ ਗੱਟੇ ਦਾ ਰੰਗ ਹੋਰ ਹੁੰਦਾ। ਇੱਕ ਨਿੰਮ ਦੇ ਤੇਲ ਦੀ ਜਿਹੜੀ ਪਾਨ ਹੁੰਦੀ ਆ, ਉਹ ਦਿੱਤਿਆਂ ਬਗੈਰ ਹੁੰਦੀ ਆ, ਉਹ ਬੋਲਦੇ ਟੈਕਨੀਕਲ ਗ੍ਰਿਡ ਯੂਰੀਆ। ਉਹ ਇੱਕ ਵੱਖਰੇ ਕਿਸਮ ਦੇ ਗੱਟੇ 'ਚ ਹੁੰਦੀ ਆ ਜੀ। ਅੱਛਾ, ਇਹਨਾਂ ਨੇ ਕੀ ਕਰਿਆ ਕਿ ਜਿਹੜੀ ਸਬਸਿਡੀ ਵਾਲੀ ਯੂਰੀਆ ਸੀਗੀ ਉਹ ਲੈ ਕੇ, ਤੁਸੀਂ ਇਹ ਵੀ ਵੇਖੋ ਨਾ ਕਿ ਕਿਸਾਨ ਦੇ ਹੱਕ ਦੀ ਯੂਰੀਆ ਹੁਣ ਕਿੱਥੋਂ ਚੱਕੀ? ਯੂਰੀਆ ਦੀ ਤਾਂ ਕਿੱਲਤ ਹੈ, ਕਿਸਾਨਾਂ ਨੂੰ ਤਾਂ ਮਿਲ ਨਹੀਂ ਰਿਹਾ। ਇਹਨਾਂ ਨੇ ਕੁਝ ਫਰਮਾਂ ਜਿਹੜੀਆਂ ਸਪਲਾਈ ਕਰਤਾ ਸੀਗੀਆਂ, ਉਹਨਾਂ ਦਾ ਨਾਮ ਆ ਰਿਹਾ, ਵੈਸੇ ਮੇਰੇ ਖਿਆਲ ਦੇ ਨਾਲ ਮਿਲੀ ਭੁਗਤ ਤੇ ਦੂਜਿਆਂ ਦੀ ਵੀ ਆ। ਇਹਨਾਂ ਨੇ ਉਹ ਸਬਸਿਡਾਈਜ਼ ਖਾਦ ਜਿਹੜੀ ਚੁੱਕ ਕੇ ਦੂਜੇ ਗੱਟਿਆਂ 'ਚ ਭਰ ਕੇ ਕਮਰਸ਼ੀਅਲ, ਤਾਂ ਇਹਨਾਂ ਨੇ ਚੱਕ ਕੇ ਉਹਦੀ ਵਿਕਰੀ ਕਰ ਦਿੱਤੀ ਉੱਥੇ ਸੁੱਟ ਕੇ। ਹੁਣ ਤੁਸੀਂ ਇਹ ਕਮਾਲ ਵੇਖੋ ਕਿ ਹੇਰਾਫੇਰੀ ਵੀ ਸਾਰੀ ਸਰਕਾਰੀ ਅਦਾਰਿਆਂ 'ਚ ਚੱਲ ਰਹੀ ਹੈ। ਜੀ ਜਿਵੇਂ ਹੀ ਇਸ ਗੱਲ ਦਾ ਪਰਦਾਫਾਸ਼ ਹੋ ਗਿਆ, ਹੁਣ ਇਹਨਾਂ ਨੇ ਕੁਝ ਅਫਸਰਾਂ ਤੇ ਗਾਜ਼ ਤੇ ਡੇਗੀ ਆ, ਗੁਰਪ੍ਰੀਤ, ਗਾਜ਼ ਤੇ ਡੇਗੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਚਾਰਜਸ਼ੀਟ ਵਗੈਰਾ ਕੀਤੀ ਆ। ਪਰ ਤੁਸੀਂ ਇਹ ਦੇਖੋ ਕਿ ਕਿੱਡਾ ਵੱਡਾ ਘਪਲਾ ਹੋਏਗਾ, ਔਰ ਸਰਕਾਰ ਦੇ ਅਦਾਰਿਆਂ 'ਚ ਹੀ ਘਪਲਾ ਹੋ ਰਿਹਾ, ਤੇ ਕਿਸਾਨ ਦੀ ਜਿਹੜੀ ਆਪਦੀ ਹੱਕ ਦੀ ਯੂਰੀਆ ਉਹ ਤੇ ਤਰਸਦਾ ਪਿਆ। ਕਿੱਲਤ ਹੁੰਦੀ ਹੈ, ਵਾਰ-ਵਾਰ ਦੇਖਿਆ ਹੋਣਾ। ਸੋ ਸਰਕਾਰ ਦਾ ਕੋਈ ਸਿਸਟਮ ਹੈ ਨਹੀਂ ਹੈ ਗੁਰਪ੍ਰੀਤ। ਇਹ ਅੱਛਾ, ਘੁਟਾਲਾ ਸਰਕਾਰ ਨੇ ਨਹੀਂ ਫੜਿਆ, ਇੰਟਰਸਟਿੰਗ ਹੈ ਜੀ। ਇਹ ਤੇ ਇਹਨਾਂ ਦੇ ਹੀ ਸਾਬਕਾ ਡਾਇਰੈਕਟਰ ਨੇ, ਈਸੜੂ ਸਾਹਿਬ, ਗੁਰਵਿੰਦਰ ਸਿੰਘ ਈਸੜੂ, ਉਹਨਾਂ ਨੇ ਮਿਹਨਤ ਕਰਕੇ ਫੜਿਆ। ਇੰਟਰਸਟਿੰਗ ਗੱਲ ਹੈ, ਜ਼ੀਰੋ ਟੋਲਰੈਂਸ ਵਾਲੇ ਤੇ ਸੁੱਤੇ ਨੇ ਵਿਚਾਰੇ, ਬਿਲਕੁਲ। ਇਹ ਤੇ ਸੁੱਤੇ ਹੋਏ ਨੇ ਜਿਵੇਂ ਮਿਰਜ਼ਾ ਜਾਂਡੇ ਹੇਠਾਂ ਸੌਂ ਗਿਆ ਸੀ ਬੇਫਿਕਰ ਹੋ ਕੇ। ਤਾਂ ਭਾਈ ਇਹ ਫੜਿਆ ਵੀ ਉਹਨਾਂ ਨੇ, ਤੇ ਹੁਣ ਮੰਗ ਵੀ ਉਹ ਕਰ ਰਹੇ ਨੇ ਕਿ ਵੀ ਪੂਰੀ ਜਾਂਚ ਪੜਤਾਲ ਕਰੋ। ਮੇਰੇ ਕੋਲ ਇਹਦੀ ਜਿਹੜੀ ਜਾਂਚ ਰਿਪੋਰਟ ਆ ਉਹ ਹੈਗੀ ਆ, 6 ਪੰਨਿਆਂ ਦੀ ਰਿਪੋਰਟ ਆ, ਉਹਦੇ ਵਿੱਚ ਬਕਾਇਦਾ ਸਭ ਕੁਝ ਦਰਜ ਆ। ਹੁਣ ਮੇਰੇ ਖਿਆਲ ਦੇ ਨਾਲ ਇਹਦੀ ਵਿਆਪਕ ਪੱਧਰ ਤੇ, ਵੱਡੇ ਪੱਧਰ ਤੇ ਜਾਂਚ ਹੋਣੀ ਚਾਹੀਦੀ ਹੈ ਗੁਰਪ੍ਰੀਤ। ਪਤਾ ਲੱਗੇ ਕਿ ਕੋਈ ਸਿਆਸੀ ਆਗੂ ਦੇ ਵਿੱਚ ਸ਼ਾਮਲ ਨਹੀਂ, ਕਿਉਂਕਿ ਜਿਹੜੀਆਂ ਫਰਮਾਂ ਦਾ ਜ਼ਿਕਰ ਆ ਰਿਹਾ ਉਹਨਾਂ ਦੇ ਵਿੱਚੋਂ ਜੇ ਤੁਸੀਂ ਵੇਖੋਗੇ ਤੇ ਮੇਨਲੀ ਜਿਹੜੀ ਫਰਮ ਨੇ ਖੇਡ ਖੇਡੀ ਆ ਉਹ ਸਾਡੇ ਜ਼ਿਲ੍ਹੇ ਦੀ ਆ, ਤੇ ਸਾਡੇ ਜ਼ਿਲ੍ਹੇ ਦੇ ਖੇਤੀ ਮੰਤਰੀ ਹੈ ਜੀ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਉਧਰ ਭਾਸ਼ਾ ਵਿਭਾਗ ਦੇ ਵਿੱਚ ਵੀ ਰੌਲਾ ਪਿਆ ਹੋਇਆ ਹੈ। ਮੈਂ ਤਾਂ ਇੱਕ ਸੋਸ਼ਲ ਮੀਡੀਆ ਤੇ ਪੜ੍ਹੀ ਜਾਂਦਾ ਸੀ, ਕਹਿੰਦੇ ਭਾਸ਼ਾ ਵਿਭਾਗ ਹੀ ਬੰਦ ਕਰਨ ਦੀ ਤਿਆਰੀ ਹੈ। ਪਰ ਕੀ ਹੈ ਜੀ, ਇਹ ਅਫਸਰਾਂ ਦਾ ਪੇਚਾ ਜਿਹੜਾ ਚੱਲ ਰਿਹਾ ਇੱਥੇ? ਤੇ ਤੁਸੀਂ ਕਿਸੇ ਭੰਬੱਕੜ ਨੂੰ ਆਪਦੇ ਕੋਲ ਬਿਠਾ ਕੇ ਚਾਹ ਪਾਣੀ ਪੁੱਛ ਕੇ ਜਦੋਂ ਤੁਸੀਂ ਉਹਦੇ ਵਿਚਾਰ ਜਾਣੋਗੇ ਕਿ ਜਰਾ ਰੌਸ਼ਨੀ ਪਾਓ ਭੰਬੱਕੜ ਸਾਹਿਬ ਕਿ ਇਹ ਤੇ ਭਾਸ਼ਾ ਵਿਭਾਗ ਦਾ ਹੀ ਭੋਗ ਪੈਣ ਲੱਗਾ, ਤੇ ਉਹ ਤੁਹਾਨੂੰ 36 ਫਾਇਦੇ ਦੱਸ ਦੇਣਗੇ ਦੇ ਕਿ ਦੇਖੋ ਜੀ, ਭਾਸ਼ਾ ਆਪਣੀ ਬੜੀ ਅਮੀਰ ਹੋ ਚੁੱਕੀ ਆ, ਅੱਜ ਕੱਲ ਦੇ ਜ਼ਮਾਨੇ 'ਚ ਕਿਹੜੀਆਂ ਕਿਤਾਬਾਂ ਕੋਈ ਪੜ੍ਹਦਾ ਸਰ, ਉਹ ਤੁਹਾਨੂੰ ਭੰਬੱਕੜ ਇਸ ਤਰੀਕੇ ਦੀਆਂ 36 ਗੱਲਾਂ ਫਾਇਦੇ ਵਾਲੀਆਂ ਸਮਝਾਏਗਾ ਜੀ। ਕਿਉਂਕਿ ਉਹ ਤੇ ਤੁਸੀਂ ਕਰਜ਼ਾ ਦੇਖੋਗੇ ਤਾਂ ਕਰਜ਼ਾ ਚੁੱਕਣ ਦੇ ਵੀ ਫਾਇਦੇ ਗਿਣਾਉਂਦੇ ਨੇ ਨਾ ਜੀ। ਤੇ ਬਈ ਫਿਰ ਸੁਖਬੀਰ ਸਿੰਘ ਬਾਦਲ ਦੇ ਚੁੱਕੇ ਕਰਜ਼ੇ ਨੂੰ ਕੀ ਮਿਰਚਾਂ ਲੱਗੀਆਂ ਸਨ, ਉਹ ਉਦੋਂ ਛਿੱਕਾ ਕਿਉਂ ਮਾਰਦੇ ਸੀ? ਤਾਂ ਕਮਾਲ ਹੈ। ਖੈਰ, ਇਹ ਜ਼ਫਰ ਸਾਹਿਬ ਜਿਹੜੇ ਡਾਇਰੈਕਟਰ ਨੇ, ਤੁਹਾਨੂੰ ਪਤਾ ਹੀ ਹੈ, ਲੇਖਕ ਵੀ ਰਹੇ ਨੇ, ਥੋੜੇ ਇਹ ਜਿਹੜੇ ਪ੍ਰੋਗਰੈਸਿਵ ਵਿਚਾਰਧਾਰਾ ਦੇ ਆ। ਤਾਂ ਜ਼ਫਰ ਸਾਹਿਬ ਨੇ ਲਿਖ ਕੇ ਜਨਤਕ ਕੀਤਾ। ਅਸਲ ਦੇ ਵਿੱਚ ਦੱਸਦੇ ਆ ਕਿ ਇਹਨਾਂ ਦਾ ਟਕਰਾਓ ਹੈ ਸਿੱਧਾ ਅਫਸਰਾਂ ਦੀ ਇੱਕ ਲੌਬੀ ਦੇ ਨਾਲ, ਕਿਉਂਕਿ ਇਹ ਤੁਹਾਨੂੰ ਪਤਾ ਹੀ ਆ, ਚਿੱਠੀ ਪੱਤਰ ਜਿਹੜਾ ਹੈ ਉਹ ਪੰਜਾਬੀ 'ਚ ਕਰਵਾਉਣ ਲਈ ਜਦੋਜਹਿਦ ਕਰਦੇ ਰਹੇ, ਕੁਝ ਹੱਦ ਤੱਕ ਕਾਮਯਾਬ ਵੀ ਰਹੇ।
ਤਾਂ ਮਤਲਬ ਜੀ ਕਿ ਕੁਝ ਅਫਸਰ ਜਿਹੜੇ ਉਹ ਇਹਨਾਂ ਤੇ ਔਖੇ ਭਾਰੇ ਹੋ ਗਏ। ਤੇ ਕਮਾਲ ਆ ਕਿ ਇੱਕ ਅਫਸਰ ਨੂੰ ਦੱਸਦੇ ਆ, ਟ੍ਰਿਬਿਊਨ ਦਾ ਦਾਵਾ ਮੇਰਾ ਆਪਣਾ ਨਹੀਂ, ਮੈਂ ਹਮੇਸ਼ਾ ਕੋਟ ਕਰ ਦੇਣਾ ਹੁੰਦਾ ਜਿਹੜੀ ਸਾਡੀ ਜਾਣਕਾਰੀ ਹੋਵੇ। ਟ੍ਰਿਬਿਊਨ ਦਾ ਦਾਵਾ ਹੈ ਕਿ ਇੱਕ ਅਫਸਰ ਨੇ ਜਦੋਂ ਸ਼ੁਰੂ ਦੇ ਵਿੱਚ ਖਰਾਬ ਕੀਤਾ ਤਾਂ ਮੁੱਖ ਮੰਤਰੀ ਨੇ ਇੰਟਰਵੀਨ ਵੀ ਕੀਤਾ, ਉਹਨੂੰ ਜੀ ਤਾੜਿਆ ਵੀ, ਪਰ ਕਿਸੇ ਨੇ ਬਾਅਦ ਚ ਪਰਵਾਹ ਹੀ ਨਹੀਂ ਕੀਤੀ ਸਰ। ਹੁਣ ਹਾਲਤ ਇਹ ਆ ਕਿ 70 ਇਸ ਵੇਲੇ ਇਹਨਾਂ ਦੇ ਸ਼ਾਇਦ ਕਿਤਾਬਾਂ ਦੇ ਕੰਮ ਨੇ ਜਿਹੜੇ ਰੁਕੇ ਪਏ ਨੇ। ਜੀ ਜਿਹੜੇ ਇਹਨਾਂ ਦੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਨਵਿਆਉਣ ਦਾ ਕੰਮ ਅਪ੍ਰੈਲ ਤੋਂ ਉਹ ਰੁਕਿਆ ਪਿਆ ਵਾ, ਤਨਖਾਹਾਂ ਜੀ ਰੁਕੀਆਂ ਪਈਆਂ ਨੇ। ਯਾਨੀ ਪੂਰਨ ਤੌਰ ਤੇ ਜੇ ਕਹਿ ਲਈਏ ਕਿ ਜਿਵੇਂ ਆਪਾਂ ਕਹਿੰਦੇ ਨੇ ਕਿ ਸੰਘੀ ਘੁੱਟਣ ਵਾਲਾ ਕੰਮ ਹੋ ਗਿਆ। ਤਾਂ ਕਮਾਲ ਜੀ ਆ, ਭਾਸ਼ਾ ਵਿਭਾਗ ਹੀ ਸਾਡਾ ਸੰਕਟ ਦੇ ਵਿੱਚ ਆ ਗਿਆ ਸਭ। ਇਹ ਕੈਸਾ ਇਨਕਲਾਬ ਹੈ, ਸਮਝ ਤੋਂ ਪਰੇ ਹੋਈ ਪਈ ਆ ਗੱਲ ਗੁਰਪ੍ਰੀਤ। ਮੈਨੂੰ ਤੇ ਮਤਲਬ ਕਿ ਕਦੇ ਕਦੇ ਇਹਨਾਂ ਤੇ ਤਰਸ ਆਉਂਦਾ ਹੈ ਕਿ ਕਿੱਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸਨ ਕਿ ਅਸੀਂ ਤਾਂ ਪੰਜਾਬੀ ਦਾ ਦਿੱਤਾ ਖਾਣੇ ਆ ਜੀ, ਅਸੀਂ ਸਾਰੇ ਬੋਰਡਾਂ ਦੇ ਨਾਮ ਪੰਜਾਬੀ ਚ ਕਰ ਦਿਆਂਗੇ, ਫਲਾਂ ਕਰ ਦਿਆਂਗੇ, ਢਮਕਾਂ ਕਰ ਦਿਆਂਗੇ। ਕਿੰਨੇ ਢਕਵੰਜ ਕੀਤੇ ਨੇ ਇਹਨਾਂ ਨੇ, ਪਰ ਇਹ ਨਿਕਲੇ ਸਿਆਸੀ ਪਖੰਡੀ ਆ। ਇਹ ਅਮਲ ਦੀ ਵਾਰੀ ਜਦੋਂ ਆਉਂਦੀ ਹੈ ਤੇ ਬਹੁਤਾ ਕੁਝ ਕਰ ਨਹੀਂ ਪਾਉਂਦੇ। ਤਾਂ ਮੁੱਖ ਮੰਤਰੀ ਸਾਹਿਬ ਖੁਦ ਬੜਾ ਆਪਣਾ ਪੰਜਾਬੀ ਹੇਜ ਜਤਾਉਂਦੇ ਆ, ਪੰਜਾਬੀ ਪ੍ਰੇਮ ਜਤਾਉਂਦੇ ਆ। ਉਹਨਾਂ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਗੁਰਪ੍ਰੀਤ। ਜੀ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਉਧਰ ਕੇਜਰੀਵਾਲ ਹੁਣੀ ਹਿੰਦੂਆਂ ਨੂੰ ਜੋੜਨ ਦਾ ਪਲਾਨ ਬਣਾ ਰਹੇ ਨੇ। ਵੈਸੇ ਇਹਨਾਂ ਨੇ ਜਿਹੜੇ 1-2 ਦੌਰੇ ਕੀਤੇ ਨੇ ਇੱਧਰ ਅੰਮ੍ਰਿਤਸਰ ਦੇ ਵਿੱਚ ਵੀ, ਸਮਾਗਮਾਂ ਦੇ ਵਿੱਚ ਗਏ ਤੇ ਵੱਡੇ ਐਲਾਨ ਉੱਥੇ ਕੀਤੇ ਨੇ। ਤੁਹਾਨੂੰ ਯਾਦ ਹੋਣਾ ਕਿ ਇਹ ਤੁਹਾਡੇ ਜਲੰਧਰ ਤੋਂ ਸ਼ਾਇਦ ਸ਼ੁਰੂ ਹੋਇਆ ਸੀਗਾ ਸਿਲਸਿਲਾ, ਜੇ ਮੈਂ ਗਲਤ ਨਹੀਂ ਜੀ ਹਾਂ। ਸ਼ਾਇਦ 10 ਕੁ ਦਿਨ ਪਹਿਲਾਂ ਇੱਕ ਸ਼ਾਮ ਕੁਝ ਇਸ ਤਰ੍ਹਾਂ ਸ਼ਿਵ ਕੇ ਨਾਮ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਸੀ ਸ਼ਾਇਦ। ਤੁਸੀਂ ਮਾੜਾ ਜਿਹਾ ਜੀ ਦੇਖਣਾ, ਸਰਚ ਕਰਕੇ ਤੁਹਾਡੇ ਇੱਥੇ ਨਿਕਲ ਆਏਗਾ। ਜੀ ਜਾਂ ਅੰਮ੍ਰਿਤਸਰ ਸੀ ਜਾਂ ਜਲੰਧਰ ਸੀ, ਪਰ ਅੰਮ੍ਰਿਤਸਰ ਤਾਂ ਮੇਰੇ ਖਿਆਲ ਦੇ ਨਾਲ ਬੀਤੇ ਦਿਨ ਹੀ ਸੀ। ਇਹ ਜਲੰਧਰ ਤੋਂ ਹੀ ਜੀ ਸ਼ੁਰੂਆਤ ਹੋਈ ਹੈ। ਤਾਂ ਮੈਨੂੰ ਮਤਲਬ ਕਿ ਉਕਤ ਜ਼ਿਲ੍ਹੇ ਦਾ, ਚਲੋ ਉਕਤ ਕਹਿ ਦਿੰਦੇ ਆ, ਜਿੱਥੋਂ ਵੀ ਸ਼ੁਰੂਆਤ ਹੋਈ ਸੀ, ਮੈਨੂੰ ਮਤਲਬ ਕਿ ਮੇਰੇ ਸੋਰਸ ਨੇ ਦੱਸਿਆ ਕਿ ਭਜਨ ਗਾਇਕ ਜਿਹੜਾ ਹੰਸਰਾਜ ਰਘੂਵੰਸ਼ੀ ਆ, ਉਹਨੂੰ ਜੀ 40 ਤੋਂ 50 ਲੱਖ ਰੁਪਏ ਦੀ ਅਦਾਇਗੀ ਡੀਸੀ ਵਾਲੇ ਫੰਡ ਚੋਂ ਦਿੱਤੀ ਗਈ। ਔਰ ਮੈਂ ਚੈਲੰਜ ਕੀਤਾ ਇਸ ਗੱਲ ਦਾ ਕਿ ਜੇ ਮੈਂ ਗਲਤ ਹੈ ਤਾਂ ਤੁਸੀਂ ਉਕਤ ਅਦਾਇਗੀ ਦੀ ਰਾਸ਼ੀ ਜਿਹੜੀ ਹੈ ਉਹ ਜਨਤਕ ਕਰ ਦਿਓ। ਜੀ ਮੈਂ ਇਸ ਤੇ ਬਕਾਇਦਾ ਲਿਖਿਆ, ਮੈਂ ਇਸ ਤੇ ਬਕਾਇਦਾ ਲਿਖਤੀ ਚੈਲੰਜ ਕੀਤਾ ਕਿ ਤੁਸੀਂ ਉਸ ਅਦਾਇਗੀ ਦੀ ਰਾਸ਼ੀ ਜਨਤਕ ਕਰ ਦਿਓ ਜੇ ਮੈਂ ਗਲਤ ਹਾਂ। ਜੀ ਤਾਂ ਸਾਡਾ ਕੰਮ ਤੇ ਇਹੀ ਹੈ ਨਾ ਕਿ ਅਸੀਂ ਲੋਕਾਂ ਨੂੰ ਦੱਸਦੇ ਚੱਲੀਏ। ਅੱਛਾ, ਸੈਕੰਡ ਥਿੰਗ ਕਿ ਤੁਸੀਂ ਹੁਣ ਕਹੋਗੇ ਕਿ ਹੰਸਰਾਜ ਰਘੂਵੰਸ਼ੀ, ਜੀ ਭਾਜਪਾ ਲਈ ਕੁਝ ਬਾਬੇ ਕੁਝ ਭਜਨ ਗਾਇਕ ਕੰਮ ਕਰਦੇ ਆ। ਜੀ ਉਹਨਾਂ ਦੇ ਵਿੱਚ ਇੱਕ ਹੈ ਕਨਈਆ ਮਿੱਤਲ, ਤੁਹਾਨੂੰ ਯਾਦ ਹੋਣਾ। ਬਿਲਕੁਲ ਇਹਨਾਂ ਨੇ ਇਹ ਜਿਹੜਾ ਰਘੂਵੰਸ਼ੀ ਹੈ ਕਨਈਆ ਮਿੱਤਲ ਦੇ ਜਵਾਬ ਦੇ ਵਿੱਚ ਲਿਆਂਦਾ ਤੇ ਲਓ ਮੋਟੀ ਰਕਮ ਲੈਂਦਾ। ਮੈਂ ਇਹਦੀ ਟੀਮ ਨੂੰ ਵੀ ਕਾਲ ਕੀਤੀ ਹੈ, ਉਹਨਾਂ ਨੇ ਚੱਕੀ ਨਹੀਂ। 1-2 ਵਾਰੀ ਮੈਂ ਮਤਲਬ ਕਿ ਕਹਿਣਾ ਸੀਗਾ ਕਿ ਮੈਂ ਗੁਰਪ੍ਰੀਤ ਬੋਲਦਾ ਜੀ, ਜਲੰਧਰ ਤੋਂ ਪ੍ਰੋਗਰਾਮ ਬੁੱਕ ਕਰਵਾਉਣਾ ਹੈ ਕਿ ਪ੍ਰਾਈਵੇਟ ਜੀ ਕਿੰਨਾ ਮਤਲਬ ਕਿ ਲੈਣਗੇ ਸਮਾਗਮ ਦਾ। ਤੋ ਐਗਜ਼ੈਕਟ ਰਕਮ ਦਾ ਆਪਾਂ ਨੂੰ ਪਤਾ ਲੱਗ ਜਾਣਾ ਸੀ, ਪੁਸ਼ਟੀ ਹੋ ਜਾਣੀ ਸੀਗੀ, ਬਟ ਉਹਨਾਂ ਨੇ ਚੱਕਿਆ। ਅੱਛਾ, ਜੀ ਹੁਣ ਜੇ ਤੁਸੀਂ ਵੇਖੋਗੇ ਇਹਨਾਂ ਨੇ ਲਵ ਕੁਸ਼ ਮੰਦਿਰ ਦਾ ਐਲਾਨ ਕਰ ਦਿੱਤਾ ਕਿ ਅੰਮ੍ਰਿਤਸਰ ਦੇ ਵਿੱਚ ਬਣਾਵਾਂਗੇ। ਜੀ ਫਿਰ ਇਸ ਤੋਂ ਇਲਾਵਾ ਪਟਿਆਲੇ ਦੇ ਕਾਲੀ ਮੰਦਿਰ ਨੂੰ ਅਪਗ੍ਰੇਡ ਕਰਨ ਦਾ ਕਹਿ ਦਿੱਤਾ, ਜੀ ਤੀਰਥ ਯਾਤਰਾ ਦਾ ਕਹਿ ਦਿੱਤਾ। ਇਹ ਸਾਰਾ ਕੁਝ ਕੀ ਹੈ? ਇੱਕ ਤੇ ਇਹ ਹੈ ਕਿ ਜੋ ਮੌਜੂਦਾ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਨਾਲ ਚੱਲ ਰਿਹਾ, ਮੈਂ ਉਸ ਨੂੰ ਕੋਈ ਵਿਵਾਦ ਜਾਂ ਟਕਰਾਓ ਨਹੀਂ ਕਹਾਂਗਾ, ਕਿ ਉਹ ਸਾਰਾ ਕੁਝ ਜਿਹੜਾ ਹੈ ਉਹਦੇ ਬਰੋਬਰ ਇਸ ਤਰ੍ਹਾਂ ਦਾ ਐਲਾਨ। ਤੇ ਉਸ ਤੋਂ ਬਾਅਦ 22 ਸ਼ਾਇਦ ਜ਼ਿਲ੍ਹਿਆਂ ਦੇ ਵਿੱਚ ਐਲਾਨ ਹੋ ਚੁੱਕਾ ਹੈ ਕਿ ਇਹ ਇੱਕ ਸ਼ਾਮ ਸ਼ਿਵ ਕੇ ਨਾਮ ਪ੍ਰੋਗਰਾਮ ਹੋਏਗਾ। ਯਾਨੀ 22 ਥਾਵਾਂ ਤੇ ਜੇ ਜਾਇਆ ਜਾਂਦਾ ਤਾਂ ਸਾਰਾ ਪੰਜਾਬ ਕਵਰ, ਯਾਨੀ ਸ਼ਹਿਰ ਵੱਡੇ ਕਵਰ ਹੋ ਜਾਣਗੇ। ਔਰ ਸ਼ਾਇਦ ਜੇ ਹੰਸਰਾਜ ਰਘੂਵੰਸ਼ੀ ਜਾਂਦਾ ਹੈ ਤਾਂ ਤੁਸੀਂ ਸੋਚ ਕੇ ਦੇਖੋ ਕਿ ਕਿੰਨਾ ਪੈਸਾ ਉਹ ਲੈ ਕੇ ਜਾਏਗਾ। ਹਿਮਾਚਲੀ ਆ ਉਹ, ਪਹਾੜੀਆ। ਜੀ ਤੇ ਮੈਂ ਤਾਂ ਸਵਾਲ ਕੀਤਾ ਸੀ, ਮੈਂ ਕਿਹਾ ਕੀ ਸਾਡੇ ਇੱਥੇ ਭਜਨ ਗਾਇਕ ਹੈ ਨਹੀਂ, ਉਹਨਾਂ ਨੂੰ ਕੋਈ ਸੁਰਤਾਲ ਦਾ ਗਿਆਨ ਨਹੀਂ ਹੈਗਾ? ਕਮਾਲ ਹੈ। ਤਾਂ ਦੂਜੀ ਗੱਲ ਦੇਖੋ, ਇੱਕ ਪਾਸੇ ਤੁਸੀਂ ਸੋਹਾਂ ਖਾਧੀਆਂ ਨੇ ਭਗਤ ਸਿੰਘ ਦੀਆਂ, ਭਗਤ ਸਿੰਘ ਤੇ ਨਾਸਤਕ ਸੀ, ਤੇ ਤੁਸੀਂ ਇੱਕ ਮਖੌਟਾ ਪਾ ਕੇ ਚੱਲਦੇ ਸੀ ਧਰਮ ਨਿਰਪੱਖ ਦਾ। ਜੀ ਉਹ ਤੁਹਾਡਾ ਮਖੌਟਾ ਜਿਹੜਾ ਉਹ ਲੈ ਗਿਆ। ਜੇ ਤੁਸੀਂ ਧਰਮ ਨਿਰਪੱਖ ਹੋ ਤਾਂ ਠੀਕ ਆ, ਇਸ ਦੇਸ਼ ਦੇ ਵਿੱਚ ਧਾਰਮਿਕ ਸਮਾਗਮਾਂ ਤੇ ਖਰਚ ਕੀਤਾ ਜਾਂਦਾ ਸਿਆਸੀ ਮਫਾਦਾ ਕਰਕੇ। ਮੈਂ ਫਿਰ ਉਹਦੇ ਤੇ ਕਿਸੇ ਧਰਮ ਦਾ ਮੁਖਾਲਫ ਨਹੀਂ ਹੋ ਸਕਦਾ, ਮੈਂ ਤੇ ਮੁਖਾਲਫ ਨਹੀਂ ਹੋ ਸਕਦਾ ਨਾ ਗੁਰਪ੍ਰੀਤ, ਕਿ ਜੀ ਬਿਲਕੁਲ ਹਿੰਦੂਆਂ ਤੇ ਵੀ ਖਰਚ ਕਰੋ, ਸਿੱਖਾਂ ਤੇ ਵੀ ਤੁਸੀਂ ਕਰਦੇ ਹੋ, ਠੀਕ ਹੈ, ਪਰ ਮੁਸਲਮਾਨ ਤੇ ਸਾਈ ਕਿੱਥੇ ਹੈ? ਜੀ ਬਿਲਕੁਲ ਉਹ ਵੀ ਤਾਂ ਸੂਬੇ 'ਚ ਘੱਟ ਗਿਣਤੀ ਹੈ। ਫਿਰ
ਫਿਰ ਉਹ ਵੀ ਕਹਿਣਗੇ। ਤਾਂ ਧਰਮ ਨਿਰਪੱਖ ਨਹੀਂ ਰਹਿ ਗਿਆ ਤੁਸੀਂ। ਤਾਂ ਜੀ ਇਸ ਵਾਸਤੇ ਇਹਨਾਂ ਨੇ ਹਿੰਦੂਆਂ ਨੂੰ ਖੁਸ਼ ਕਰਨ ਵਾਸਤੇ ਇਹ ਮੁਹਿੰਮ ਵਿੱਢੀ ਹੋਈ ਹੈ ਗੁਰਪ੍ਰੀਤ। ਪਰ ਇਸ ਮੁਹਿੰਮ ਦਾ ਸਾਰਾ ਖਰਚ ਫਿਰ ਵੰਸ ਅਗੇਨ ਜੇ ਤੁਸੀਂ ਕਹੋਗੇ ਤਾਂ ਟੈਕਸ ਪੇਅਰਸ ਹੀ ਚੱਕੇਗਾ। ਮੈਂ ਵਿਅਕਤੀਗਤ ਤੌਰ ਤੇ ਇਸ ਦੇ ਖਿਲਾਫ ਹਾਂ ਕਿ ਜੀ ਟੈਕਸ ਪੇਅਰਸ ਦਾ ਬਿਲਕੁਲ ਪੈਸਾ ਕਿਸੇ ਵੀ ਧਰਮ ਵਿਸ਼ੇਸ਼ ਨੂੰ ਨਹੀਂ ਜਾਣਾ ਚਾਹੀਦਾ। ਹਾਂ, ਉਹਨਾਂ ਦੇ ਗਰੀਬ ਤਬਕੇ ਨੂੰ ਕਲਿਆਣਕਾਰੀ ਯੋਜਨਾਵਾਂ ਮਿਲਣੀਆਂ ਚਾਹੀਦੀਆਂ ਉਹਨਾਂ ਦੇ ਬੱਚਿਆਂ ਵਾਸਤੇ, ਜੋ ਵੀ ਕਿਸੇ ਮਜ਼ਹਬ ਦੇ ਵਿੱਚ ਹੈ। ਤਾਂ ਖੈਰ ਇਹ ਹੈ ਇਹਦਾ ਮਾਸਟਰ ਪਲਾਨ। ਤੇ ਮੈਂ ਤੁਹਾਨੂੰ ਕੀ ਕਹਿੰਦਾ ਸੀਗਾ ਕਿ ਕੇਜਰੀਵਾਲ ਦਾ ਅਸਲੀ ਰੂਪ ਤੁਸੀਂ ਥੋੜੀ ਦੇਰ ਬਾਅਦ ਤੱਕੋਗੇ। ਇਹਨਾਂ ਦੀਆਂ ਜਿਹੜੇ ਭਗਤ ਨੇ ਇਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਬਈ ਨਹੀਂ ਲੱਗਦਾ ਕੁਝ ਵੀ, ਇਹ ਤੇ ਚੱਲੀ ਜਾਂਦੇ ਆ। ਤਾਂ ਗੱਲ ਇਹ ਆ ਕਿ ਜਨਾਬ ਇਹਨਾਂ ਨੇ ਇਹ ਸਾਰਾ ਕੁਝ ਜਿਹੜਾ ਹੈ ਉਹ ਕਰਕੇ ਦਿਖਾ ਦਿੱਤਾ ਕਿ ਧਰਮ ਨਿਰਪੱਖ ਨਹੀਂ। ਬਿਲਕੁਲ। ਇਸ ਤੋਂ ਅੱਗੇ ਚਲੀਏ, ਅੰਤ ਚ ਪਾਇਓ ਚਾਨਣਾ। ਪੰਜਾਬ ਸਰਕਾਰ ਵੈਸੇ ਨਵਾਂ ਕੰਮ ਤਾਂ ਨਹੀਂ ਹੈ ਇਹ, ਇਹਨਾਂ ਲਈ ਤਾਂ ਹੁਣ ਤਾਂ ਇਹਨਾਂ ਦੇ ਹੱਥ ਖੁੱਲੇ ਨੇ, ਆਦਤ ਪਈ ਹੋਈ ਹੈ। ਹੋਰ ਕਰਜ਼ਾ ਲੈਣ ਦੀ ਤਿਆਰੀ ਹੈ? ਗੁਰਪ੍ਰੀਤ ਇਹਦੇ ਚ ਮੈਂ ਇੱਕ ਬਿਆਨ ਦੇਖ ਰਿਹਾ ਸੀਗਾ ਕਿ ਆਪੋਜੀਸ਼ਨ ਕਹਿ ਰਹੀ ਸੀ 1500 ਕਰੋੜ ਰੁਪਈਆ ਕਰਜ਼ਾ ਚੱਕਣਗੇ, ਵਾਹ ਚੱਕਣਗੇ। ਤਾਂ ਮੈਂ ਆਰਬੀਆਈ ਦੇ ਕੁਝ ਕਾਗਜ਼ਾਤ ਹਾਸਲ ਕੀਤੇ ਤੇ ਉਹ ਦੇਖ ਕੇ ਤਾਂ ਮੇਰਾ ਮੱਥਾ ਹੀ ਠਣਕ ਗਿਆ ਜੀ ਕਿ ਜੁਲਾਈ, ਅਗਸਤ, ਸਤੰਬਰ ਇਸ ਕੁਆਟਰ ਦੇ ਵਿੱਚ ਸਰਕਾਰ ਦਾ ਜਿਹੜਾ ਪ੍ਰਪੋਜ਼ਡ ਕਰਜ਼ਾ ਹੈ ਇਹਨੇ ਆਰਬੀਆਈ ਤੋਂ ਮਤਲਬ ਕਿ ਛੋਟ ਮੰਗੀ ਹੈ ਕਿ ਸਾਨੂੰ 13,000 ਕਰੋੜ ਕਰਜ਼ਾ ਲੈਣ ਦੀ ਛੋਟ ਦਿਓ। ਲਓ ਜੀ, 13,000 ਕਰੋੜ ਸਰ। ਔਰ ਤੁਸੀਂ ਦੇਖਿਆ ਹੋਣਾ ਗਮਾਡਾ ਦਾ 6,000 ਕਰੋੜ ਆਲਰੇਡੀ ਇਹ ਵਰਤ ਚੁੱਕੇ ਆ ਜੀ ਪਿਛਲੇ ਕੁਝ ਸਮੇਂ ਦੇ ਦੌਰਾਨ, ਯਾਨੀ 20,000 ਕਰੋੜ ਦੇ ਕਰੀਬ ਤੇ ਹੀ ਹੋ ਗਿਆ। ਜੀ ਤਾਂ ਬਹੁਤ ਵੱਡਾ ਅਮਾਉਂਟ ਕਰਜ਼ ਦਾ ਲਿਆ ਜਾ ਰਿਹਾ ਗੁਰਪ੍ਰੀਤ। ਬਹੁਤ ਹੀ ਜੀ ਔਖਾ ਹੋਵੇਗਾ ਪੰਜਾਬ। ਤੇ ਤੁਸੀਂ ਇਹ ਦੇਖੋ ਕਿ ਬੁਨਿਆਦੀ ਢਾਂਚੇ ਤੇ ਤਾਂ ਕੰਮ ਹੀ ਨਹੀਂ ਹੋ ਰਿਹਾ। ਹੁਣ ਬਿਜਲੀ, ਤੁਸੀਂ ਇੱਥੇ ਰਹਿੰਦੇ ਹੋ, ਆਡੀਅנס ਆਖੇਗੀ ਤੁਸੀਂ ਆਪ ਹੀ ਦੱਸ ਦਿਓ ਬਿਜਲੀ ਦਾ ਕੀ ਹਾਲ ਹੋਇਆ ਪਿਆ, ਕਿਉਂਕਿ ਬੁਨਿਆਦੀ ਢਾਂਚੇ ਤੇ ਕੰਮ ਨਹੀਂ ਹੋਇਆ। ਬਾਲਾ ਤਾਂ ਔਖਾ। ਅੱਜ ਤਾਂ ਦੁਆਬੇ ਦੇ ਵਿੱਚ ਕਿਸਾਨਾਂ ਨੇ ਧਰਨੇ ਲਾਏ ਹੋਏ ਸੀ, ਹਰੇਕ ਗ੍ਰਿਡ ਅੱਗੇ, ਹਰੇਕ ਰੋਡ ਤੇ ਧਰਨੇ ਲਾਏ ਸੀ ਵੀ ਭਾਈ ਇਹ ਇੱਥੇ ਕੰਮ ਖਰਾਬ ਹੈ, ਸਾਨੂੰ ਬਿਜਲੀ ਨਹੀਂ ਮਿਲ ਰਹੀ, ਝੋਨਾ ਲਾਉਣ ਨੂੰ ਦੁਖੀ ਬੈਠੇ ਆ ਸਾਰੇ, ਮਿਲ ਨਹੀਂ ਰਹੀ ਬਿਜਲੀ। ਬਿਲਕੁਲ। ਤੁਸੀਂ ਦੇਖਣਾ ਕਿ ਜੇ ਮੌਸਮ ਨੇ ਸਾਥ ਨਾ ਦਿੱਤਾ, ਮੌਨਸੂਨ ਨੇ ਸਾਥ ਨਾ ਦਿੱਤਾ ਤਾਂ ਪੰਜਾਬ ਸੜਕਾਂ ਤੇ ਆ ਜਾਏਗਾ। ਬਿਲਕੁਲ ਬਿਲਕੁਲ। ਕਿਸਾਨ ਬਾਣਾ ਚੋਂ ਨਿਕਲ ਕੇ ਸੜਕਾਂ ਤੇ ਆ ਜਾਣਗੇ ਗੁਰਪ੍ਰੀਤ। ਉਹਦਾ ਕਾਰਨ ਇਹ ਆ ਕਿ ਤੁਸੀਂ ਇਨਫਰਾਸਟ੍ਰਕਚਰ ਤੇ ਨਹੀਂ ਕੰਮ ਕੀਤਾ। ਮੰਗ ਦੇ ਹਿਸਾਬ ਨਾਲ ਤੁਸੀਂ ਆਪਣੀ ਜਿਹੜੀ ਪਾਵਰ ਜਨਰੇਸ਼ਨ ਕਪੈਸਿਟੀ ਉਹ ਨਹੀਂ ਵਧਾ ਸਕੇ। ਤਾਂ ਸੜਕਾਂ ਦਾ ਜੇ ਇਹ ਹਾਲ ਆ ਕਿ ਇੱਕ ਮੰਤਰੀ ਦੇ ਟੀਮ ਦੇ ਇੱਕ ਹਿੱਸੇ ਉਹਨੇ ਮੈਨੂੰ ਫੋਨ ਕੀਤਾ ਕਿ ਭਾਈ ਸਾਡੀ ਆਵਾਜ਼ ਚੁੱਕੋ ਯਾਰ, ਅਸੀਂ ਮਰ ਜਾਾਂਗੇ ਜੀ, ਕਿ ਇਲੈਕਸ਼ਨ ਵਰਾ ਹੈ, ਸਾਡੇ ਸੜਕਾਂ ਦਾ ਕੋਈ ਪ੍ਰੋਜੈਕਟ ਹੀ ਨਹੀਂ ਚੱਲ ਰਿਹਾ। ਤੁਸੀਂ ਹਿਸਾਬ ਲਾ ਲਓ, ਅਸੀਂ ਸਰਕਾਰ ਦੇ ਬੰਦਿਆਂ ਦੀ ਵੀ ਆਵਾਜ਼ ਆ ਜੀ, ਅਸੀਂ ਆਪੋਜੀਸ਼ਨ ਦੀ ਆਵਾਜ਼ ਨਹੀਂ, ਸਰਕਾਰ ਦੀ ਵੀ ਆਵਾਜ਼ ਆ। ਤਾਂ ਉਹਨੇ ਕਿਹਾ ਯਾਰ ਇਲੈਕਸ਼ਨ ਵਾਲਾ ਵਰਾ ਅਸੀਂ ਕੀ ਕਰੀਏ। ਜੀ ਜਿਹੜੇ ਸੜਕ ਜਿੱਥੇ ਪੱਥਰ ਪੈ ਗਿਆ, ਜਿੱਥੇ ਬਜਰੀ ਪੈ ਗਈ, ਉਤੋਂ ਫੰਡ ਹੀ ਨਹੀਂ ਆ ਰਹੇ। ਤਾਂ ਮਤਲਬ ਕਿ ਕਰਜ਼ਾ ਲੈ ਕੇ ਸਿਰਫ ਤੇ ਸਿਰਫ ਸਿਆਸੀ ਹਿੱਤ ਸਾਧੇ ਜਾ ਰਹੇ ਨੇ। ਇਨਫਰਾਸਟ੍ਰਕਚਰ ਤੇ ਗੁਰਪ੍ਰੀਤ ਕੋਈ ਅਸੀਂ ਵਿਸ਼ੇਸ਼ ਇਨਵੈਸਟਮੈਂਟ ਨਹੀਂ ਕਰ ਰਹੇ। ਬਿਲਕੁਲ। ਕਰਜ਼ਾ ਲੈਣਾ ਹੋਵੇ ਤਾਂ ਹੱਥ ਖੁੱਲੇ ਨੇ, ਪਰ ਉਹਨੂੰ ਖਰਚਣਾ ਕਿੱਥੇ ਹੈ ਉਹ ਪਤਾ ਵੀ ਨਹੀਂ ਲੱਗਦਾ ਕਿੱਧਰ ਜਾਂਦੇ ਨੇ। ਉਹ ਫ੍ਰੀ ਵਿਲ ਹੈ ਇਹਨਾਂ ਦੇ ਕੋਲ, ਉਸ ਨੂੰ ਗਲਤ ਤਰੀਕੇ ਦੇ ਨਾਲ ਉਡਾਉਣ ਦੇ ਲਈ। ਖੈਰ, ਇੱਥੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।